कि दुनिया ਦੀਆਂ ਸਾਰੀਆਂ ਸੱਭਿਅਤਾਵਾਂ ਜਿਹੜੀਆਂ ਅੱਜ ਤੱਕ ਵਿਕਸਿਤ ਹੋਈਆਂ ਉਹ ਦਰਿਆਵਾਂ ਦੇ ਕੰਢੇ 'ਤੇ ਹੀ ਹੋਈਆਂ। ਪੰਜਾਬ ਜਿਹੜੀ ਹੈ ਇੱਕ ਕਹਿ ਲਈਏ ਕਿ ਰੱਬ ਨੇ ਇਹੋ ਜਿਹੀ ਧਰਤੀ ਬਣਾਈ ਹੈ ਵੀ ਦੁਨੀਆ ਵਿੱਚ ਜਿਹੜਾ ਵੀ ਯੁਗਾ ਜਗੰਤਰਾ ਤੋਂ ਜਿਹੜਾ ਵੀ ਬੰਦਾ ਬੇਆਸਰਾ ਹੋ ਕੇ ਦੁਨੀਆ 'ਚੋਂ ਕਿਤੇ ਭਟਕਦਾ ਹੋਇਆ, ਇਸ ਧਰਤੀ ਨੇ ਉਹਨੂੰ ਆਸ ਦਿੱਤੀ, ਉਹਨੂੰ ਆਸਰਾ ਦਿੱਤਾ। ਕਹਿ ਲਓ ਕਿ ਪੰਜਾਬ ਤੋਂ ਬਿਨਾਂ ਇਸ ਖਿੱਤੇ 'ਚ ਕੁਛ ਨਹੀਂ ਸੀਗਾ। ਆਪਣੇ ਦਰਿਆਵਾਂ, ਆਪਣੇ ਸੱਭਿਅਤਾਵਾਂ ਲਈ ਖੜਾ ਹੋਣਾ ਸਾਡਾ ਸਭ ਤੋਂ ਪਹਿਲਾ ਫਰਜ਼ ਬਣ ਜਾਂਦਾ ਹੈ ਅਤੇ ਇਹੀ ਸਾਡਾ ਜਿਹੜਾ ਆਪਣੀ ਧਰਤੀ ਹੈ ਉਹਦੇ ਪ੍ਰਤੀ ਜਿਹੜਾ ਫਰਜ਼ ਬਣਦਾ ਹੈ। ਸਵਾਲ ਇਹ ਖੜਾ ਹੋ ਜਾਂਦਾ ਵੀ ਕੀ ਤੁਸੀਂ ਉਦੋਂ ਹੀ ਬਚਾਉਣ ਦੀ ਗੱਲ ਕਰੋਗੇ ਜਦੋਂ ਸੱਭਿਅਤਾ ਪੂਰੀ ਤਰ੍ਹਾਂ ਖਤਮ ਹੋ ਜੂਗੀ ਜਾਂ ਬਿਲਕੁਲ ਕਮਜ਼ੋਰ ਹੋ ਜੂਗੀ? ਇੱਕ ਵਸਦੀ ਵਸਾਂਦੀ ਜਿਹੜੀ ਸੱਭਿਅਤਾ ਸੀਗੀ ਉਹਨੂੰ ਖਤਮ ਕਰਕੇ ਮਤਲਬ ਤੁਸੀਂ ਡਾਇਵਰਸਿਟੀ ਦਾ ਕਿੰਨਾ ਕੁ ਸਨਮਾਨ ਕਰ ਰਹੇ ਹੋ? ਪੰਜਾਬ ਦੀ ਧਰਤੀ ਸੀਗੀ ਜਾਂ ਪੰਜਾਬ ਦੀ ਪਛਾਣ ਸੀਗੀ, ਉਹਨੂੰ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਖਤਮ ਕੀਤਾ ਗਿਆ। ਹੁਣ ਜੇ ਇਹੀ ਗੱਲ 'ਤੇ ਸਿੱਖ ਆਪਣਾ ਹੱਕ ਮੰਗਦੇ ਹਨ ਜਾਂ ਦਰਿਆਵਾਂ ਜਾਂ ਆਪਣੇ ਰਿਸੋਰਸਿਸ ਜਾਂ ਆਪਣੇ ਹੱਕਾਂ ਦੀ ਗੱਲ ਮੰਗਦੇ ਹਨ ਜਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਕਿਹਾ ਜਾਂਦਾ ਜੀ ਇਹ ਅੱਤਵਾਦੀ ਨੇ। ਜਿਹੜੇ ਪਾਣੀ ਸਮਝੌਤੇ ਨਾਲ ਲੱਦੇ ਹੁੰਦੇ 78, 79, 80 ਨਾ ਹੁੰਦੀ ਧਾਰਾ, ਅਤੇ ਮੈਨੂੰ ਲੱਗਦਾ ਵੀ 84 ਵਾਲਾ ਦੌਰ ਆ ਹੀ ਨਹੀਂ ਸੀ ਸਕਦਾ। ਮਤਲਬ ਉਹੋ ਜਿਹਾ ਬਿਰਤਾਂਤ ਸਿਰਜਿਆ ਜਾ ਰਿਹਾ ਅਤੇ ਜਿਹੜੀ ਆਸ ਸੀਗੀ, ਜਿਹੜੀ ਧਰਤੀ ਹਜ਼ਾਰਾਂ ਸਾਲਾਂ ਤੋਂ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਉੱਠ ਕੇ ਆਏ ਲੋਕਾਂ ਨੂੰ ਇੱਕ ਆਸਰਾ ਦੇ ਰਹੀ ਸੀਗੀ, ਉਹਨੂੰ ਉਸ ਧਰਤੀ ਨੂੰ ਨਖਿੱਧ ਬਣਾਉਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ। ਸਭ ਤੋਂ ਪਹਿਲਾਂ ਉਹੀ ਆ ਜਾਂਦਾ ਵੀ ਸਾਨੂੰ ਲੀਡਰਲੈਸ ਕਰ ਦਿੱਤਾ ਗਿਆ ਜਾਂ ਜਿਤਾਇਆ ਗਿਆ ਵੀ ਤੁਹਾਡੇ ਤਾਂ ਲੀਡਰਾਂ 'ਚ ਵੀ ਐਡੀ ਕਰਤੂਤ ਹੈ ਨਹੀਂ ਗੀ ਵੀ ਇਹ ਕੁਛ ਕਰ ਸਕਦੇ ਆ। ਇੱਕ ਤਾਂ ਸੀਗੀ ਆਪਾਂ ਫੈਡਰਲ ਢਾਂਚੇ ਦੀ ਗੱਲ ਕੀਤੀ ਸੀ, ਅਨੰਦਪੁਰ ਸਾਹਿਬ ਮਤੇ ਤੋਂ ਸੂਬਿਆਂ ਦੀ ਖੁਦ ਮੁਖਤਿਆਰੀ ਦੀ ਗੱਲ ਕੀਤੀ ਸੀ। ਉਹ ਤੋਂ ਆਂਦੀ ਜਿਹੜੀ ਪੰਜਾਬ ਦੀ ਰਾਜਨੀਤੀ ਅੱਜ ਕਿੱਥੇ ਆ ਗਈ ਆ ਜੀ? 300 ਯੂਨਿਟ 600 ਯੂਨਿਟਾਂ 'ਤੇ। ਵੀਰੋ, ਅੱਜ ਜਥੇਬੰਦੀ ਸੱਥ ਨੇ ਆਪਾਂ ਨੂੰ ਜਿਸ ਮਸਲੇ 'ਤੇ ਗੱਲ ਕਰਨ ਦਾ ਮੌਕਾ ਦਿੱਤਾ ਹੈ ਉਹ ਮਸਲਾ ਹੈ ਪੰਜਾਬ ਦੇ ਕੁਦਰਤੀ ਸਰੋਤ ਅਤੇ ਦਰਿਆ। ਆਪਾਂ ਦੁਨੀਆ ਦੀਆਂ ਜਿਹੜੀਆਂ ਸੱਭਿਅਤਾਵਾਂ ਵੱਲ ਜਦੋਂ ਦੇਖਦੇ ਹਾਂ ਤਾਂ ਇੱਕ ਹਰੇਕ ਜਗ੍ਹਾ ਇੱਕ ਗੱਲ ਨੋਟ ਕਰਨ ਵਾਲੀ ਹੁੰਦੀ ਹੈ ਕਿ ਦੁਨੀਆ ਦੀਆਂ ਸਾਰੀਆਂ ਸੱਭਿਅਤਾਵਾਂ ਜਿਹੜੀਆਂ ਅੱਜ ਤੱਕ ਵਿਕਸਿਤ ਹੋਈਆਂ ਉਹ ਦਰਿਆਵਾਂ ਦੇ ਕੰਢੇ 'ਤੇ ਹੀ ਹੋਈਆਂ। ਅਤੇ ਪੰਜਾਬ ਜਿਹੜੀ ਹੈ ਇੱਕ ਕਹਿ ਲਈਏ ਕਿ ਰੱਬ ਨੇ ਇਹੋ ਜਿਹੀ ਧਰਤੀ ਬਣਾਈ ਹੈ ਵੀ ਦੁਨੀਆ ਵਿੱਚ ਜਿਹੜਾ ਵੀ ਯੁਗਾ ਜਗੰਤਰਾ ਤੋਂ ਜਿਹੜਾ ਵੀ ਬੰਦਾ ਬੇਆਸਰਾ ਹੋ ਕੇ ਦੁਨੀਆ 'ਚੋਂ ਕਿਤੇ ਭਟਕਦਾ ਹੋਇਆ, ਇਸ ਧਰਤੀ ਨੇ ਉਹਨੂੰ ਆਸ ਦਿੱਤੀ, ਉਹਨੂੰ ਆਸਰਾ ਦਿੱਤਾ। ਅਤੇ ਦੁਨੀਆ ਵਿੱਚ ਜਦੋਂ ਕਹਿ ਸਕਦੇ ਹਾਂ ਵੀ ਕੁਛ ਮਨੁੱਖੀ ਆਬਾਦੀ ਜਿਹੜੀ ਸੀਗੀ ਕੁਛ ਚੋਣਵੇਂ ਥਾਵਾਂ 'ਤੇ ਹੀ ਸੈਟਲ ਹੋਈ ਸੀ, ਉਦੋਂ ਸਾਡੀ ਧਰਤੀ ਨੂੰ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਕਿ ਇਹਨੇ ਲੋਕਾਂ ਨੂੰ ਆਸਰਾ ਦਿੱਤਾ ਅਤੇ ਇੱਕ ਸੱਭਿਅਤਾ ਦੇ ਰੂਪ ਵਿੱਚ ਖੜੀ ਹੋਈ। ਅਤੇ ਜਦ ਪੁਰਾਤਨ ਇਤਿਹਾਸ ਪੜ੍ਹਦੇ ਹਾਂ ਤਾਂ ਜਿੱਥੇ ਮੈਸੋਪੋਟਾਮੀਆ ਹੈ ਉੱਥੇ ਪੰਜਾਬ ਦੀ ਸੱਭਿਅਤਾ ਜਿਹੜੀ ਹੈ ਹੜੱਪਾ ਸੱਭਿਅਤਾ ਵੀ ਹੈ ਇੱਕ। ਸੋ ਜਦ ਆਪਾਂ ਇਸ ਪੂਰੇ ਖਿੱਤੇ ਦੀ ਹਿਸਟਰੀ 'ਚ ਜਾਂਦੇ ਹਾਂ, ਸ਼ੁਰੂਆਤ ਹੀ ਇਹਦੀ ਜਿਹੜੀ ਆ ਹੜੱਪਾ ਤੋਂ ਹੁੰਦੀ ਹੈ, ਇਹਦੇ ਆਸੇ ਪਾਸੇ ਦੀ ਧਰਤੀ ਤੋਂ ਹੁੰਦੀ ਹੈ, ਜਾਂ ਕਹਿ ਲਓ ਕਿ ਪੰਜਾਬ ਤੋਂ ਬਿਨਾਂ ਇਸ ਖਿੱਤੇ 'ਚ ਕੁਛ ਨਹੀਂ ਸੀਗਾ। ਅਤੇ ਸੋ ਇਸੇ ਤਰ੍ਹਾਂ ਜਦ ਦੁਨੀਆ ਵਿੱਚ ਇਤਿਹਾਸ ਚੱਲਦਾ ਗਿਆ, ਸਾਡੀ ਧਰਤੀ ਦੇ ਲੋਕ ਆਉਂਦੇ ਗਏ, ਇੱਥੇ ਧਾੜਵੀ ਵੀ ਆਉਂਦੇ ਰਹੇ ਹੈ ਅਤੇ ਸੱਭਿਅਤਾ ਇੱਕ ਟਰੈਵਲ ਕਰਦੀ ਰਹੀ ਹੈ, ਵੱਖ-ਵੱਖ ਦੌਰ ਦੇਖੇ ਹੈ ਅਤੇ ਪਰ ਫਿਰ ਵੀ ਇਹ ਧਰਤੀ ਵੱਸਦੀ ਰਹੀ ਹੈ। ਪਰ ਹੁਣ ਜਿਹੜਾ ਇੱਕ ਦੌਰ ਆ ਗਿਆ ਹੈ, ਜਦ ਆਪਾਂ ਦੇਖਦੇ ਹਾਂ ਪਿਛਲੇ 200 ਸਾਲ ਤੋਂ ਪਹਿਲਾਂ ਅੰਗਰੇਜ਼ ਧਾੜਵੀ ਆਏ ਅਤੇ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਜਿਹੜਾ ਇਹਦੇ ਨਾਲ ਸਭ ਤੋਂ ਵੱਡੀ ਇੱਕ ਬੇਈਮਾਨੀ ਇਹੀ ਕਰਤੀ ਸੀ ਕਿ ਜਿਹੜੀ ਸਾਡੀ ਸੱਭਿਅਤਾ ਸੀ, ਪੰਜਾਬ ਦੀ ਸੱਭਿਅਤਾ, ਉਹਦਾ ਨਾਮ ਹੀ ਇਹਨਾਂ ਨੇ ਬਦਲ ਕੇ ਇੰਡਸ ਸੱਭਿਅਤਾ ਕਹਿ ਦਿੱਤਾ ਜਾਂ ਕੋਈ ਸਿੰਧ ਘਾਟੀ ਸੱਭਿਅਤਾ ਕਹਿ ਦਿੱਤਾ, ਜਦ ਕਿ ਸਿੰਧ ਦਰਿਆ ਤਾਂ ਪੰਚਨਦ ਤੋਂ ਅੱਗੇ ਬਣਦਾ ਅਸਲ 'ਚ ਤਾਂ ਦੇਖਿਆ ਜਾਵੇ। ਤਾਂ ਇੱਕ ਪੂਰੇ ਜਿਹੜੇ ਖਿੱਤੇ 'ਚ ਜਿਹੜੀ ਸੱਭਿਅਤਾ ਸੀਗੀ ਉਹਨੂੰ ਛੁਟਿਆਉਣ ਲਈ ਉਹਦਾ ਨਾਮ ਹੀ ਬਦਲ ਦਿੱਤਾ ਗਿਆ। ਅਤੇ ਫਿਰ ਆਪਾਂ ਜਦ ਦੇਖਦੇ ਹਾਂ ਵੀ ਵੱਖ-ਵੱਖ ਦੌਰ ਆਏ ਅਤੇ ਸਾਡਾ 47 ਦਾ ਇੱਕ ਵਰਤਾਰਾ ਹੋਇਆ, ਉਸ ਤੋਂ ਬਾਅਦ ਤਾਂ ਮਤਲਬ ਇਹ ਦੇਖ ਲਓ ਕਿ ਐਡਾ ਨੁਕਸਾਨ ਸਾਨੂੰ ਦੁਨੀਆ ਦੇ ਵਿੱਚ ਜਿਹੜੀਆਂ ਇੱਥੇ ਲੜਾਈਆਂ ਹੋਈਆਂ ਉਹਨਾਂ ਚੀਜ਼ਾਂ ਨੇ ਨਹੀਂ ਦਿੱਤਾ ਕਿ ਜਿਹੜਾ ਪਿਛਲੇ ਸਾਨੂੰ 70 ਕੁ ਸਾਲ ਤੋਂ ਇਸ ਸੱਭਿਅਤਾ ਨੂੰ ਨੁਕਸਾਨ ਝੱਲਣਾ ਪੈ ਰਿਹਾ। ਜਿਵੇਂ
ਮੋਡਰਨ ਥੋਟ ਦੇ ਵਿੱਚ ਇੱਕ ਵਿਚਾਰ ਬਣ ਗਿਆ ਜੀ, ਅੱਜ ਵਿਕਾਸ ਦੀ ਗੱਲ ਹਰ ਪਾਸੇ ਹੋ ਜਾਂਦੀ ਹੈ ਜੀ, ਵਿਕਾਸ ਹੋਊਗਾ ਵਿਕਾਸ ਹੋਊਗਾ, ਜਦਕਿ ਸਾਡੀ ਧਰਤੀ ਤਕਰੀਬਨ ਇੱਥੇ 10-12 ਹਜ਼ਾਰ ਸਾਲ ਤੋਂ ਸੱਭਿਅਤਾ ਸੀਗੀ ਤੇ ਦੁਨੀਆ ਦੀ ਮਤਲਬ ਵੈਲ ਨੋਨ ਸੱਭਿਅਤਾ ਸੀਗੀ। ਤੇ ਜਦ ਅੰਗਰੇਜ਼ ਸਰਕਾਰ ਨੇ ਇੱਥੋਂ 1930 ਤੋਂ ਪਹਿਲਾਂ ਇੱਕ ਕਿਤਾਬ ਛਾਪੀ ਸੀਗੀ, ਜਿਹੜਾ ਉਹਦੇ ਵਿੱਚ ਇਹ ਸੀਗਾ ਵੀ ਇੱਥੇ ਮੈਸੋਪੋਟਾਮੀਆ ਦੇ ਦੌਰ ਦੇ ਵਿੱਚ ਦਰਿਆਵਾਂ ਰਾਹੀਂ ਵਪਾਰ ਹੁੰਦਾ ਸੀਗਾ। ਤਾਂ ਤੁਸੀਂ ਕਦੀ ਵੀ ਨਾ ਸਤਲੁਜ ਦੇ ਕੰਢਿਆਂ 'ਤੇ ਦੇਖੋਗੇ ਜਿਹੜੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਨਿਸ਼ਾਨ ਹੈ, ਚਾਹੇ ਸੰਘੋਲ ਹੈ ਉੱਚਾ ਪਿੰਡ ਹੋਇਆ ਜਾਂ ਰੋਪੜ ਹੋਇਆ ਜਾਂ ਸਾਡਾ ਰਾਹੋਂ ਹੋਇਆ, ਤੇ ਇੱਦਾਂ ਮਤਲਬ ਮੁਲਤਾਨ ਤੱਕ ਜਿਹੜੇ ਉਹ ਨਿਸ਼ਾਨ ਦਿਖਦੇ ਆ ਪੁਰਾਣੀ ਸੱਭਿਅਤਾ ਦੇ। ਤੇ ਉਹ ਇਹ ਚੀਜ਼ ਦੱਸਦੇ ਆ ਕਿ ਤਕਰੀਬਨ ਉਸ ਦੌਰ ਦੇ ਵਿੱਚ ਬਹੁਤ ਵੱਡੇ ਵਪਾਰਕ ਕੇਂਦਰ ਸਨ। ਸੋ ਹੁਣ ਜਦੋਂ ਨਵੇਂ ਮਾਡਰਨ ਵਿਕਾਸ ਦੀ ਗੱਲ ਆ ਜਾਂਦੀ ਹੈ, ਉਹਦੇ ਵਿੱਚ ਜਿਹੜੇ ਦਰਿਆ ਹੈ ਜਾਂ ਪਹਾੜ ਹੈ, ਇਹਨਾਂ ਨੂੰ ਇੱਕ ਸਿਰਫ ਮਟੀਰੀਅਲ ਇਹ ਚੀਜ਼ ਸਮਝ ਲਿਆ ਜਾਂਦਾ ਹੈ ਵੀ ਇਹ ਕੁਛ ਸਿਰਫ ਦਰਿਆ ਦਾ ਮਤਲਬ ਹੈ ਜੀ ਪਾਣੀ ਦਾ ਸੋਮਾ, ਉਸ ਤੋਂ ਇਲਾਵਾ ਕੁਝ ਸਮਝਿਆ ਹੀ ਨਹੀਂ ਜਾਂਦਾ। ਤੇ ਜਦੋਂ ਸਾਡੀਆਂ ਦਰਿਆਵਾਂ ਦੇ ਲਈ ਅਜਿਹੀ ਪਹੁੰਚ ਅਪਣਾਈ ਜਾਂਦੀ ਹੈ ਤਾਂ ਮੈਨੂੰ ਲੱਗਦਾ ਵੀ ਇਹ ਇੱਕ ਵੱਡੀ ਬੇਈਮਾਨੀ ਹੁੰਦੀ ਹੈ ਵੀ ਜੇ ਇੱਕ ਤਰ੍ਹਾਂ ਸਤਲੁਜ ਨੂੰ ਜਾਂ ਕਿਸੇ ਹੋਰ ਦਰਿਆ ਨੂੰ ਜਾਂ ਬਿਆਸ, ਰਾਵੀ, ਜੇਹਲਮ ਜੋ ਵੀ ਇੱਥੇ ਦਰਿਆ ਵਗਦੇ ਆ, ਉਹਨਾਂ ਨੂੰ ਸਿਰਫ ਕਹਿ ਦਿੱਤਾ ਜਾਵੇ ਜੀ ਇਹ ਪਾਣੀ ਹੈ ਤੇ ਇਹਨੂੰ ਕਦੀ ਵੀ ਮੋੜਿਆ ਜਾ ਸਕਦਾ ਜਾਂ ਕਿਸੇ ਪਾਸੇ ਵੀ ਮੋੜਨਾ ਲੋਕ ਆਪਣਾ ਹੱਕ ਸਮਝਦੇ ਆ, ਤਾਂ ਮੈਨੂੰ ਲੱਗਦਾ ਹੈ ਵੀ ਉਹ ਸਾਡੀਆਂ ਆਉਣ ਵਾਲੀ ਨਸਲਾਂ ਨੂੰ ਖਤਮ ਕਰਨ ਦਾ ਟੀਚਾ ਨਾਲ ਨਜਿੱਠਦੇ ਹਨ ਤੇ ਸ਼ੁਰੂ ਕਰਦੇ ਹਨ। ਹੁਣ ਇੱਕ ਪਾਸੇ ਤਾਂ ਜਿਹੜੀਆਂ ਯਮੁਨਾ ਪਾਰ ਦੀਆਂ ਸੱਭਿਅਤਾਵਾਂ ਹਨ ਉਹਨਾਂ ਨੂੰ ਵਡਿਆਇਆ ਜਾਂਦਾ, ਇਹ ਦੱਸਿਆ ਜਾਂਦਾ ਜੀ ਉਹ ਰੱਬੀ ਸੱਭਿਅਤਾਵਾਂ ਹਨ ਤੇ ਸਾਨੂੰ ਇਹ ਕਿਹਾ ਜਾਂਦਾ ਵੀ ਤੁਹਾਡੀ ਤਾਂ ਕੋਈ ਔਕਾਤ ਹੀ ਨਹੀਂ ਹੈ। ਸੋ ਜਦੋਂ ਅਜਿਹਾ ਪ੍ਰਚਾਰ ਹੋ ਜਾਂਦਾ ਹੈ ਤੇ ਉਹਦੇ ਵਿੱਚ ਸਾਡਾ ਆਪਣਾ ਹੱਕ ਬਣਦਾ ਹੈ ਕਿ ਬਿਨਾਂ ਕਿਸੇ ਲਾਮਬੰਦੀ ਦਾ ਵਿਚਾਰ ਕੀਤੇ ਵੀ ਅੱਜ ਕੋਈ ਲਾਮਬੰਦ ਹੋਇਆ ਜਾਂ ਨਹੀਂ ਹੋਇਆ, ਆਪਣੇ ਦਰਿਆਵਾਂ ਆਪਣੇ ਸੱਭਿਅਤਾਵਾਂ ਲਈ ਖੜਾ ਹੋਣਾ ਸਾਡਾ ਸਭ ਤੋਂ ਪਹਿਲਾ ਫਰਜ਼ ਬਣ ਜਾਂਦਾ ਹੈ। ਤੇ ਇਹੀ ਸਾਡਾ ਜਿਹੜਾ ਆਪਣੀ ਧਰਤੀ ਹੈ ਉਹਦੇ ਪ੍ਰਤੀ ਜਿਹੜਾ ਫਰਜ਼ ਬਣਦਾ। ਇਸ ਪੰਜਾਬ ਦੇ ਵਿੱਚ ਤਾਂ ਜਦੋਂ ਮੈਂ ਇਹਨੂੰ ਦੇਖਦਾ, ਮਤਲਬ ਇੱਕ ਰੂਹਾਨੀਅਤ ਦੇ ਲਹਿਜੇ ਤੋਂ ਇਹਨਾਂ ਨੂੰ ਦੇਖਦਾ, ਜਦ ਦਰਿਆਵਾਂ ਨੂੰ ਦੇਖਦਾ, ਕਹਿੰਦੇ ਵੀ ਸਤਲੁਜ ਦੀ ਜਿਹੜੀ ਇੱਕ ਸੱਭਿਅਤਾ ਸੀਗੀ, ਇਹ ਕਹਿੰਦੇ ਸਤਲੁਜ ਦਰਿਆ ਸੀਗਾ, ਇਹ ਕਹਿੰਦੇ ਜਿੰਨੇ ਪੰਜਾਬ ਦੇ ਵਿੱਚ ਦਰਿਆ ਹੈ ਜਾਂ ਪਹਾੜ ਹੈ ਉਹਨਾਂ ਨੂੰ ਇੱਕ ਲੋਕ ਧਾਰਾ ਨੇ ਰੱਬੀ ਪੁਰਖ ਦਾ ਰੱਬੀ ਰੂਪ ਦੇ ਕੇ ਇੱਕ ਨਵਾਜਿਆ ਹੋਇਆ ਤੇ ਇਹ ਕਿਹਾ ਹੋਇਆ ਵੀ ਇੱਕ ਦੌਰ ਦੇ ਵਿੱਚ ਕੋਈ ਰਿਸ਼ੀ ਸੀਗਾ ਤੇ ਉਹਨੇ ਪੁੱਤਰ ਦੇ ਮੌਤ ਦੇ ਵਿੱਚ ਦੁੱਖ ਦੇ ਵਿੱਚ ਆ ਕੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ। ਉਹ ਦਰਿਆ ਦਾ ਨਾਮ ਸਤਲੁਜ ਇਹ ਸੀਗਾ। ਇਹਨੇ ਆਪਣੇ ਆਪ ਨੂੰ 100 ਧਾਰਾਵਾਂ ਵਿੱਚ ਵੰਡ ਲਿਆ ਵੀ ਇਹ ਤਾਂ ਕਿਸੇ ਰਿਸ਼ੀ ਮੁਨੀ ਨੇ ਇਹਦੇ ਵਿੱਚ ਛਾਲ ਮਾਰਦੀ, ਇਹਦਾ ਬੰਦਾ ਚੰਗਾ ਹੈ। ਸੋ ਮਤਲਬ ਜਿਹੜੀ ਚੀਜ਼ ਆ ਸਾਡੀ ਲੋਕ ਧਾਰਾ ਦੇ ਵਿੱਚ ਇਹਨੂੰ ਐਡਾ ਜ਼ਿਆਦਾ ਨਵਾਜਿਆ ਗਿਆ ਹੈ ਜਾਂ ਇੱਕ ਬੰਦੇ ਦੇ ਤੌਰ 'ਤੇ ਜਾਂ ਦੇਵੀ ਸ਼ਕਤੀ ਦੇ ਤੌਰ 'ਤੇ ਦੇਖਿਆ ਗਿਆ ਹੈ, ਹੁਣ ਦੇ ਦੌਰ ਦੇ ਵਿੱਚ ਉਸ ਚੀਜ਼ ਨੂੰ ਛੁਟਿਆਉਣ ਦੀ ਗੱਲ ਸ਼ੁਰੂ ਹੋ ਚੁੱਕੀ ਹੈ। ਹੁਣ ਜਦ ਆਪਾਂ ਦੇਖਦੇ ਹਾਂ ਕਿ 1947 ਦੇ ਵਿੱਚ 2 ਕੌਮੀ ਸਿਧਾਂਤ ਦੇ ਵਿੱਚ ਇੰਡੀਆ ਜਾਂ ਪਾਕਿਸਤਾਨ ਬਣੇ, ਤਾਂ ਇਹਨਾਂ ਨੇ ਸਭ ਤੋਂ ਵੱਡਾ ਜਿਹੜਾ ਜ਼ੁਲਮ ਕੀਤਾ ਉਹ ਸਾਡੀ ਸੱਭਿਅਤਾ ਨਾਲ ਕੀਤਾ ਹੈ। ਜਿਹੜੀ ਸਾਡੀ ਪੰਜਾਬ ਦੀ ਸੱਭਿਅਤਾ ਸੀਗੀ ਉਹਦੀ ਹੋਂਦ ਖਤਮ ਕਰਨ ਦੀ ਹੀ ਗੱਲ ਕੀਤੀ ਹੈ। ਉਹ ਸਭ ਤੋਂ ਪਹਿਲਾਂ ਜਿਹੜਾ ਦੁੱਖ ਸਾਨੂੰ ਦਿੱਤਾ ਹੈ ਜਾਂ ਕਹਿ ਲਿਆ ਜਾਵੇ ਸਾਡੇ 'ਤੇ ਇੱਕ ਵਾਰ ਹੋਇਆ, ਉਹ ਇੰਡਸ ਜਿਹੜੀ ਵਾਟਰ ਟਰੀਟੀ ਹੋਈ ਹੈ ਉਹਦੇ ਗੈਰ ਕੁਦਰਤੀ ਵਰਤਾਰਿਆਂ ਦੇ ਹਿਸਾਬ ਨਾਲ ਜਿਹੜੀ ਸੰਧੀ ਹੋਈ ਹੈ ਉਹਨੂੰ ਧਿਆਨ ਰੱਖਦੇ ਹੋਏ ਪੰਜਾਬ 'ਤੇ ਵੱਡਾ ਹਮਲਾ ਹੋਇਆ। ਕਿਉਂਕਿ ਇੰਡੀਆ ਜਾਂ ਪਾਕਿਸਤਾਨ ਬਣੇ ਉਹਦੇ ਵਿੱਚ ਇਹਨਾਂ ਨੇ 2 ਫਰਜ਼ੀ ਕੌਮੀਅਤਾਂ ਤਾਂ ਬਣਾ ਲਈਆਂ, ਕਿਉਂਕਿ ਜਿਹੜੀ ਕੌਮੀਅਤਾਂ ਹੁੰਦੀ ਆ ਉਹ ਕੁਦਰਤੀ ਖਿੱਤੇ, ਬੋਲੀ ਅਤੇ ਸੱਭਿਆਚਾਰ ਦੇ ਨਾਲ ਵਿਕਸਿਤ ਹੁੰਦੀ ਹੈ। ਜੇ ਤੁਸੀਂ ਕਹਿ ਲਓ ਕਿ ਕੋਈ ਆਰਜੀ ਜਿਹਾ ਹਿੰਦੀ ਖਿੱਤਾ ਬਣਾ ਲੂੰਗੇ ਅਤੇ ਇੱਕ ਖਿੱਤੇ ਨੂੰ ਆਰਜੀ ਜਿਹਾ ਉਰਦੂ ਖਿੱਤਾ ਬਣਾ ਲੂੰਗੇ ਅਤੇ ਉਹਦੀਆਂ ਜਿਹੜੀਆਂ ਵੱਖ-ਵੱਖ ਪਛਾਣਾਂ ਹਨ, ਵੱਖ-ਵੱਖ ਬੋਲੀਆਂ ਹਨ, ਵੱਖ-ਵੱਖ ਸੱਭਿਆਚਾਰ ਹਨ, ਇਹ ਸਭ ਤੋਂ ਵੱਡਾ ਹਮਲਾ ਉਹਨਾਂ 'ਤੇ ਹੋਊਗਾ। ਜਦ ਆਪਾਂ ਦੁਨੀਆ ਵਿੱਚ ਡਾਇਵਰਸਿਟੀ ਦੀ ਗੱਲ ਕਰਦੇ ਹਾਂ, ਸੱਭਿਅਤਾਵਾਂ ਬਚਾਉਣ ਦੀ ਗੱਲ ਕਰਦੇ ਹਾਂ, ਮਤਲਬ ਕੀ ਹੁੰਦਾ ਹੈ ਵੀ ਜਦ ਭਾਰਤ ਦਾ ਦੇਖ ਲਈਏ ਜਾਂ ਦੁਨੀਆ 'ਚ ਹੀ ਕਿਤੇ ਦੇਖ ਲਈਏ ਜੀ, ਕੋਈ ਆਦੀਵਾਸੀਆਂ ਦੀ ਸੱਭਿਅਤਾ ਹੋ ਗਈ ਜੀ, ਇਹਨਾਂ ਨੂੰ ਬਚਾਉਣਾ ਬਣਦਾ ਹੈ ਜੀ, ਇਹ ਬਹੁਤ ਘੱਟ ਹੈ।
ਸਵਾਲ ਇਹ ਖੜਾ ਹੋ ਜਾਂਦਾ ਵੀ ਕੀ ਤੁਸੀਂ ਉਦੋਂ ਹੀ ਬਚਾਉਣ ਦੀ ਗੱਲ ਕਰੋਗੇ ਜਦੋਂ ਸੱਭਿਅਤਾ ਪੂਰੀ ਤਰ੍ਹਾਂ ਖਤਮ ਹੋ ਜੂਗੀ ਜਾਂ ਬਿਲਕੁਲ ਕਮਜ਼ੋਰ ਹੋ ਜੂਗੀ? ਇੱਕ ਵਸਦੀ ਵਸਾਂਦੀ ਜਿਹੜੀ ਸੱਭਿਅਤਾ ਸੀਗੀ ਉਹਨੂੰ ਖਤਮ ਕਰਕੇ ਮਤਲਬ ਤੁਸੀਂ ਡਾਇਵਰਸਿਟੀ ਦਾ ਕਿੰਨਾ ਕੁ ਸਨਮਾਨ ਕਰ ਰਹੇ ਹੋ? ਹੁਣ ਆਪਾਂ ਸਿੱਧੀ ਗੱਲ ਪੰਜਾਬ 'ਤੇ ਹੀ ਆ ਜਾਂਦੇ ਹਾਂ, ਸਿੱਧੇ ਨੁਕਤੇ 'ਤੇ ਆ ਜਾਂਦੇ ਹਾਂ ਕਿ ਜਿਹੜਾ ਦੋ ਕੌਮੀ ਨੇਸ਼ਨ ਦਾ ਸਿਧਾਂਤ, ਫਰਜ਼ੀ ਸਿਧਾਂਤ ਖੜਾ ਕੀਤਾ ਗਿਆ, ਉਹਦੇ ਵਿੱਚ ਜਿਹੜਾ ਪੰਜਾਬ ਦੀ ਧਰਤੀ ਸੀਗੀ ਜਾਂ ਪੰਜਾਬ ਦੀ ਪਛਾਣ ਸੀਗੀ ਉਹਨੂੰ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਖਤਮ ਕੀਤਾ ਗਿਆ। ਇੰਡਸ ਵਾਟਰ ਟਰੀਟੀ ਦੇ ਵਿੱਚ ਜੇ ਭਾਰਤ ਤੇ ਪਾਕਿਸਤਾਨ ਨੇ ਪੰਜਾਬ ਦਾ ਦਰਿਆਵਾਂ ਦਾ ਪਾਣੀ ਵੰਡਿਆ ਤਾਂ ਉਹਦੇ ਵਿੱਚ ਇਹਨਾਂ ਨੇ ਦਰਿਆ ਵੀ ਵੰਡਤੇ, ਪਰ ਇੱਕ ਚੀਜ਼ ਇਹਨਾਂ ਨੇ ਉਹ ਸੀਗੀ ਸਮਝੌਤਾ ਕੀਤਾ ਸੀ ਵੀ ਰਿਵਰ ਬੈਡ ਨੂੰ ਕਦੀ ਖਤਮ ਨਹੀਂ ਕਰਾਂਗੇ। ਪਰ ਦੋਨੀ ਮੁਲਕ ਜਿਹੜੇ ਆ ਸਮਾਂ ਆਉਣ 'ਤੇ ਇਸ ਗੱਲ ਤੋਂ ਮੁੱਕਰ ਗਏ। ਹੁਣ ਪੂਰੇ ਭਾਰਤ ਦੇ ਵਿੱਚ ਜਿੱਥੇ ਪਾਣੀਆਂ ਦੀ ਗੱਲ ਹੁੰਦੀ ਹੈ ਤਾਂ ਉੱਥੇ ਜਿਹੜਾ ਰਾਈਪੇਰੀਅਨ ਐਕਟ ਹੁੰਦਾ ਹੈ, ਉਹਦੇ ਅਕੋਰਡਿੰਗ ਕੀ ਹੈ ਵੀ ਰਾਈਪੇਰੀਅਨ ਐਕਟ ਕੀ ਹੁੰਦਾ ਵੀ ਜਦੋਂ ਜਿੱਥੋਂ ਦਰਿਆ ਵਗਦਾ ਹੈ, ਜਦੋਂ ਹੜ੍ਹ ਆਉਂਦੇ ਆ, ਕਿਉਂਕਿ ਪੰਜਾਬ ਦੀ ਧਰਤੀ ਹੜ੍ਹਾਂ ਨੇ ਬਣਾਈ ਹੈ ਤੇ ਇਸ ਹੜ੍ਹਾਂ ਕਰਕੇ ਸਾਡੀ ਧਰਤੀ ਬਣੀ ਹੈ। ਜੇ ਹੁਣ ਕਹਿ ਦਿਓ ਜੀ ਹੜ੍ਹ ਆਉਣੀ ਵਿਨਾਸ਼ਕਾਰੀ ਹੈ ਤੇ ਇਹ ਵੀ ਗਲਤ ਪਹੁੰਚ ਹੋਊਗੀ। ਤੇ ਉਹ ਹੜ੍ਹਾਂ ਦਾ ਪਾਣੀ ਦਾ ਨੂੰ ਧਿਆਨ 'ਚ ਰੱਖਦੇ ਹੋਏ ਇਹ ਸਿਧਾਂਤ ਬਣੇ ਹੋਏ ਆ ਵੀ ਜਿਹੜੇ ਖਿੱਤੇ ਹੜ੍ਹ ਦਾ ਨੁਕਸਾਨ ਝੱਲਦੇ ਹਨ ਜਾਂ ਜਿੱਥੇ ਹੜ੍ਹ ਆਉਂਦਾ ਹੈ ਤੇ ਜਦੋਂ ਪਾਣੀ ਦਾ ਮਤਲਬ ਨੋਰਮਲ ਹਾਲਾਤਾਂ ਦੇ ਵਿੱਚ ਵਰਤਣ ਦੀ ਵਾਰੀ ਆਉਂਦੀ ਹੈ ਜਾਂ ਹੱਕ ਦੀ ਗੱਲ ਆਉਂਦੀ ਹੈ, ਉਸ ਖਿੱਤੇ ਦਾ ਪਹਿਲਾ ਹੱਕ ਹੋਊਗਾ। ਪਰ ਪੰਜਾਬ ਵੰਡਿਆ, ਸਾਡੇ ਉੱਪਰ ਧਾਰਾ 78, 79, 80 ਲਾਤੀ। ਇੱਕ ਤਰ੍ਹਾਂ ਪੰਜਾਬ ਨੂੰ ਇੱਕ ਗੁਲਾਮੀ 'ਚੋਂ ਕੱਢ ਕੇ ਦੂਜੀ ਗੁਲਾਮੀ 'ਤੇ ਖੜਾ ਕਰ ਦਿੱਤਾ ਗਿਆ। ਹੁਣ ਜੇ ਮੈਂ ਇਹ ਕਹਾਂ, ਮਤਲਬ ਮੈਨੂੰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੋਊਗਾ, ਕੋਈ ਭੁਲੇਖਾ ਨਹੀਂ ਹੈ ਵੀ ਇਹ ਪੰਜਾਬ ਜਿਹੜਾ ਸੀਗਾ ਜੇ 66 ਦੇ ਵਿੱਚ ਸਿੱਖ ਖਿੱਤਾ ਬਣ ਹੀ ਗਿਆ। ਵੈਸੇ ਤਾਂ ਪੰਜਾਬ ਦਾ ਜਿਹੜਾ ਮਰਜਰ ਸੀਗਾ ਜਾਂ ਤੀਜੀ ਕੌਮ, ਟੂ ਨੇਸ਼ਨ ਥਿਊਰੀ ਦੇ ਵਿੱਚ ਤੀਸਰੀ ਜਿਹੜੀ ਧਿਰ ਸੀਗੀ ਸਿੱਖ ਕੌਮ, ਉਹ ਹਿੰਦੂ ਇੰਡੀਆ ਨਾਲ ਇਸ ਕਰਕੇ ਖੜੀ ਸੀ ਕਿਉਂਕਿ ਸਿੱਖ ਪੰਜਾਬ ਹੋਣਾ ਚਾਹੀਦਾ ਸੀ ਤੇ ਇਹ ਗੱਲ ਮੰਨੀ ਗਈ ਸੀ ਵਿਦ ਇਨ ਇੰਡੀਅਨ ਕੌਨਸਟੀਟਿਊਸ਼ਨ, ਇੰਡੀਅਨ ਸਟੇਟ ਦੇ ਵਿੱਚ ਹੀ ਇੱਕ ਸਿੱਖਾਂ ਨੂੰ ਸਵਾਇਤ ਖਿੱਤਾ ਦਿੱਤਾ ਜਾਊਗਾ। ਹੁਣ ਜੇ ਇਹੀ ਗੱਲ ਤੇ ਸਿੱਖ ਆਪਣਾ ਹੱਕ ਮੰਗਦੇ ਹਨ ਜਾਂ ਦਰਿਆਵਾਂ ਜਾਂ ਆਪਣੇ ਰਿਸੋਰਸਿਸ ਜਾਂ ਆਪਣੇ ਹੱਕਾਂ ਦੀ ਗੱਲ ਮੰਗਦੇ ਹਨ ਜਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਕਿਹਾ ਜਾਂਦਾ ਜੀ ਇਹ ਅੱਤਵਾਦੀ ਹੈ। ਹੁਣ ਜੇ ਸਾਡੇ ਤੇ ਆ ਜਿਹੜੇ ਪਾਣੀ ਸਮਝੌਤੇ ਨਾਲ ਲੱਦੇ ਹੁੰਦੇ 78, 79, 80 ਨਾ ਹੁੰਦੀ ਧਾਰਾ, ਤੇ ਮੈਨੂੰ ਲੱਗਦਾ ਵੀ 84 ਵਾਲਾ ਦੌਰ ਆ ਹੀ ਨਹੀਂ ਸੀ ਸਕਦਾ। ਮਤਲਬ ਕਿ ਸਾਡਾ ਜਿਹੜਾ ਰਜਿਸਟੈਂਸ ਵੀ ਕਿਤੋਂ ਆਇਆ ਜਾਂ ਕਿਤੋਂ ਰੋਸ ਵੀ ਆਇਆ, ਉਹ ਕਿਸ ਦੁੱਖ 'ਚੋਂ ਆਇਆ ਜਾਂ ਕਿਸ ਤਕਲੀਫ 'ਚੋਂ ਆਇਆ, ਉਹਨੂੰ ਐਡਰੈਸ ਕੀਤੇ ਬਿਨਾਂ ਸਾਡੇ 'ਤੇ ਠੱਪਾ ਲਾ ਦਿੱਤਾ ਗਿਆ ਜੀ ਇਹ ਅੱਤਵਾਦੀ ਹੈ, ਇਹ ਵੱਖਵਾਦੀ ਹੈ। ਸੋ ਇਹ ਸੋਚਣ ਵਾਲੀ ਗੱਲ ਹੈ। ਫਿਰ ਇਹ ਮਸਲੇ ਨੂੰ ਹਮੇਸ਼ਾ ਇਹ ਕੀਤਾ ਜਾਂਦਾ ਜੀ ਇਹ ਹਿੰਦੂਆਂ ਦਾ ਪੰਜਾਬ 'ਚ ਹਮੇਸ਼ਾ ਇਹ ਉਹ ਕੀਤਾ ਜਾਂਦਾ ਵੀ ਜੇ ਇੱਦਾਂ ਵੱਖਵਾਦ ਦਾ ਪ੍ਰਚਾਰ ਹੋਊਗਾ ਜਾਂ ਪੰਜਾਬੀ ਆਪਣਾ ਫੈਡਰਲਿਜ਼ਮ ਮੰਗੂਗੇ ਤਾਂ ਇੱਥੇ ਦੀ ਹਿੰਦੂ ਘੱਟ ਗਿਣਤੀ 'ਤੇ ਖਤਰਾ ਹੋ ਸਕਦਾ। ਮਤਲਬ ਇਹੋ ਜਿਹੇ ਵਿਚਾਰ ਦਿਖਾਏ ਜਾਂਦੇ ਹੈ, ਜਦ ਕਿ ਸਿੱਖਾਂ ਨੇ ਪ੍ਰੂਵ ਕਰ ਦਿੱਤਾ ਸੀਗਾ ਵੀ ਜਦ 84 ਆਈ ਹੈ ਤਾਂ ਜੋ ਭਾਰਤ 'ਚ ਸਿੱਖਾਂ ਨਾਲ ਹੋਇਆ, ਜੇ ਸਿੱਖ ਉਸੀ ਮਾਨਸਿਕਤਾ ਦੇ ਸ਼ਿਕਾਰ ਹੁੰਦੇ ਤਾਂ ਇੱਥੇ 84 ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਤਲੇਆਮ ਹੋ ਸਕਦਾ ਸੀ। ਅਤੇ ਇਹ ਮਤਲਬ ਰੱਬ ਦੀ ਸਾਡੇ 'ਤੇ ਇੱਕ ਮਿਹਰ ਹੀ ਕਹਿ ਸਕਦੇ ਹਾਂ ਜਾਂ ਇੱਕ ਸਾਡਾ ਧਰਮ ਹੀ ਸੀਗਾ ਜਿਸ ਨੇ ਸਾਨੂੰ ਇਸ ਮਾੜੇ ਵਰਤਾਰੇ ਤੋਂ ਬਚਾ ਕੇ ਰੱਖਿਆ। ਸੋ ਪੰਜਾਬ ਜਿਹੜਾ ਇੱਕ ਬਸਤੀ ਤੋਂ ਹੁੰਦਾ ਹੋਇਆ ਦੂਜੀ ਬਸਤੀਵਾਦ ਵੱਲ ਵੱਧ ਗਿਆ ਜਾਂ ਕਹਿ ਲਓ ਕਿ ਖਤਮ ਹੋ ਗਿਆ, ਅਤੇ ਉਹਦੇ ਵਿੱਚੋਂ ਜਿਹੜਾ ਸਾਡਾ ਅੱਜ ਦਾ ਮੌਜੂਦਾ ਕ੍ਰਾਈਸਿਸ ਕੀ ਹੈ ਵੀ ਇਸ ਧਰਤੀ 'ਤੇ ਸਾਨੂੰ ਇਹ ਦਿਖਾਇਆ ਜਾਂਦਾ ਕਿ ਇਹ ਧਰਤੀ 'ਤੇ ਕੋਈ ਆਸ ਨਹੀਂ ਹੈ ਵੀ ਆਪਾਂ ਇੱਥੋਂ ਭੱਜਣ ਨੂੰ ਨਾ, ਜਿਹੜਾ ਸਾਡਾ ਯੂਥ ਹੈ ਉਹ ਕਾਹਲਾ ਪਿਆ ਹੋਇਆ, ਉਹਨੂੰ ਲੱਗਦਾ ਹੈ ਵੀ ਇਹ ਧਰਤੀ 'ਤੇ ਕੋਈ ਆਸ ਨਹੀਂ ਹੈ। ਮਤਲਬ ਇੱਕ ਹੁੰਦਾ ਨਾ ਵੀ ਬੰਜਰ ਜ਼ਮੀਨ ਵਾਲਾ ਹਿਸਾਬ, ਵੀ ਬੰਦਾ ਕਹਿੰਦਾ ਵੀ ਇੱਥੇ ਤਾਂ ਕੁਛ ਹੋਣਾ ਨਹੀਂ ਹੈ। ਮਤਲਬ ਉਹੋ ਜਿਹਾ ਬਿਰਤਾਂਤ ਸਿਰਜਿਆ ਜਾ ਰਿਹਾ ਅਤੇ ਜਿਹੜੀ ਆਸ ਸੀਗੀ, ਜਿਹੜੀ ਧਰਤੀ ਹਜ਼ਾਰਾਂ ਸਾਲਾਂ ਤੋਂ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਉੱਠ ਕੇ ਆਏ ਲੋਕਾਂ ਨੂੰ ਇੱਕ ਆਸਰਾ ਦੇ ਰਹੀ ਸੀਗੀ, ਉਹਨੂੰ ਉਸ ਧਰਤੀ ਨੂੰ ਨਖਿੱਧ ਬਣਾਉਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ। ਇਸੀ ਵਰਤਾਰੇ ਦੇ ਤਹਿਤ ਜਿਹੜਾ ਪੰਜਾਬ ਦਾ ਪਾਣੀ ਵੰਡਿਆ ਗਿਆ ਅਤੇ ਪਾਣੀ ਵੰਡ ਦੀ ਜਿਹੜੀ ਤਰਤੀਬ ਹੈ ਉਹਦੇ ਵਿੱਚੋਂ ਪੰਜਾਬ ਨੂੰ ਖਤਮ ਕਰਨ ਦੀ ਚਾਲ ਸਭ ਤੋਂ ਪਹਿਲਾਂ ਸ਼ੁਰੂ ਹੋਈ ਹੈ। ਹੁਣ ਪੰਜਾਬ ਦੇ ਹਿੱਸੇ ਜੇ 3 ਦਰਿਆ ਆ ਵੀ ਗਏ, ਜਿਹੜਾ ਅਜੋਕਾ ਪੰਜਾਬ ਹੈ ਉਹਦੇ ਵਿੱਚੋਂ ਵੀ ਕਿਹਾ ਗਿਆ ਵੀ ਇਹ ਤੁਹਾਡਾ ਨਹੀਂ ਹੈ ਜੀ,
ਇਹ ਤਾਂ ਜੀ ਰਾਸ਼ਟਰ ਦੀ ਸੰਪत्ति ਹੈ। ਵੀ ਰਾਸ਼ਟਰ ਦੀ ਸੰਪत्ति ਜਦੋਂ ਪੰਜਾਬ ਜਦੋਂ ਯਮੁਨਾ ਦਰਿਆ ਪੰਜਾਬ ਤੋਂ ਵੱਖ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਪੰਜਾਬ ਦਾ ਹਿੱਸਾ ਹੋਣਾ ਸੀਗਾ। ਜੇ ਰਾਸ਼ਟਰ ਦੀ ਸੰਪत्ति ਤਾਂ ਫਿਰ ਗੰਗਾ ਦਰਿਆ ਵੀ ਹੋ ਸਕਦੀ ਹੈ, ਉਹ ਗੁਜਰਾਤ 'ਚ ਜਾ ਕੇ ਸਾਰ ਸਕਦੀ ਹੈ। ਤਾਂ ਪੰਜਾਬ ਦੇ ਜਿਹੜੇ ਰਿਸੋਰਸਿਸ ਆ ਉਹਨਾਂ ਨੂੰ ਹੀ ਇਹ ਦਿਖਾਇਆ ਜਾਂਦਾ ਵੀ ਇਹ ਰਾਸ਼ਟਰ ਦੀ ਸੰਪत्ति ਹੈ। ਹੁਣ ਸਾਡੀ ਹਾਲਤ ਜਿਹੜੀ ਹੈਗੀ ਹੈ, ਜਿਹੜੇ ਛੱਤੀਸਗੜ੍ਹ ਜਾਂ ਝਾਰਖੰਡ ਦੇ ਆਦੀਵਾਸੀਆਂ ਤੋਂ ਵੱਖ ਨਹੀਂ ਹੈਗੀ। ਕਈ ਬੰਦਿਆਂ ਨੂੰ ਇਹ ਲੱਗਦਾ, ਮੈਂ ਮੇਰੇ ਖੱਬੇ ਪੱਖੀ ਸਾਥੀ ਹੁੰਦੇ ਆ, ਉਹਨਾਂ ਨੂੰ ਹਰ ਵਾਰ ਪੁੱਛਦਾ ਹੁੰਦਾ ਵੀ ਜਦੋਂ ਤੁਸੀਂ ਕਸ਼ਮੀਰ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਝਾਰਖੰਡ ਦੀ ਗੱਲ ਕਰਦੇ ਹੋ, ਉਦੋਂ ਤੁਸੀਂ ਪੰਜਾਬ ਦੇ ਰਿਸੋਰਸਿਸ ਦੀ ਗੱਲ ਕਿਉਂ ਨਹੀਂ ਕਰਦੇ? ਜੇ ਝਾਰਖੰਡ ਦੇ ਰਿਸੋਰਸਿਸ ਕਾਰਪੋਰੇਟ ਲੁੱਟਦੇ ਆ ਤੇ ਪੰਜਾਬ ਦੇ ਰਿਸੋਰਸਿਸ ਵੀ ਜਿਹੜੀ ਫਾਸੀਵਾਦੀ ਜੋ ਸੈਂਟਰਲਾਈਜ਼ ਸਰਕਾਰ 1947 'ਚ ਦਿੱਲੀ 'ਚ ਬੈਠੀ ਹੈ ਉਹ ਖੋਹ ਰਹੀ ਹੈ। ਵੀ ਉਹ ਹੁਣ ਇੱਕ ਲਾਹੌਰ ਦਾ ਉਜਾੜਾ ਹੋਇਆ, ਸਾਡੇ ਕੋਲ ਲਾਹੌਰ ਖੁੱਸਿਆ ਤੇ ਅਸੀਂ ਜਰ ਲਿਆ, ਇੱਕ ਖੂਬਸੂਰਤ ਸ਼ਹਿਰ ਚੰਡੀਗੜ੍ਹ ਬਣਾਇਆ, ਪਰ ਉਹਦੇ ਵਿੱਚ ਵੀ ਬੇਈਮਾਨੀ ਇਹ ਆ ਗਈ ਵੀ ਉਹ ਸ਼ਹਿਰ ਦੇ ਸਾਡੇ ਕੋਲ ਖੋਹਣ ਦੀ ਪੂਰੀ ਤਰ੍ਹਾਂ ਕਹਿ ਲਓ ਕਿ ਚਾਲਾਂ ਚੱਲੀਆਂ ਗਈਆਂ ਤੇ ਅੱਜ ਦੇ ਦੌਰ ਦੇ ਵਿੱਚ ਚੰਡੀਗੜ੍ਹ ਦੇ ਵਿੱਚੋਂ ਸਾਨੂੰ ਬਾਹਰ ਕੱਢਿਆ ਗਿਆ। ਅਸੀਂ ਅਕਸਰ ਚੰਡੀਗੜ੍ਹ 'ਚ ਰੌਲਾ ਪਾਉਂਦੇ ਫਿਰਦੇ ਹਾਂ ਤੇ ਲੋਕ ਕਹਿ ਦਿੰਦੇ ਵੀ ਇਹ ਕਮਲੇ ਹੈ। ਵੀ ਮਸਲਾ ਜ਼ਮੀਨ ਦਾ ਨਹੀਂ ਹੁੰਦਾ, ਮਸਲਾ ਸਾਡੇ ਸਵੈਮਾਨ ਦਾ ਹੁੰਦਾ ਹੈ। ਵੀ ਚੰਡੀਗੜ੍ਹ ਨੂੰ ਜਦੋਂ ਯੂਟੀ ਬਣਾਇਆ ਗਿਆ ਜਾਂ ਉੱਥੇ ਗੈਰ ਪੰਜਾਬੀ ਆਬਾਦੀ ਇਹਨਾਂ ਨੇ ਜਿਸ ਹਿਸਾਬ ਨਾਲ ਵਸਾਈ, ਉਹ ਹਮੇਸ਼ਾ ਜੋ ਉਹਨਾਂ ਦਾ ਇੱਕ ਕੰਮ ਕਰਨ ਦਾ ਢੰਗ ਹੈ ਉਹ ਹਮੇਸ਼ਾ ਹੀ ਸਾਡੇ ਸਵੈਮਾਨ 'ਤੇ ਥੱਪੜ ਮਾਰਨ ਵਾਲਾ ਹੁੰਦਾ ਹੈ। ਵੀ ਜਿੰਨੇ ਵੀ ਹਾਲ ਦੇ ਵਿੱਚ ਆ ਜਾਓ ਕਿ ਇਹਨਾਂ ਦਾ ਸਵੈਮਾਨ ਹੀ ਤੋੜ ਦਿਓ, ਇਹ ਆਪ ਹੀ ਝੁਕ ਜਾਣਗੇ ਜਾਂ ਇੱਥੋਂ ਭੱਜ ਜਾਣਗੇ। ਸੋ ਇੱਥੇ ਆ ਕੇ ਸਾਡੇ ਸਾਰੇ ਕ੍ਰਾਈਸਿਸ ਸ਼ੁਰੂ ਹੋ ਜਾਂਦੇ ਆ। ਕਿਤੇ ਸਾਨੂੰ ਸਾਡੇ ਧਰਮ ਦੇ ਜਾਂ ਆਇਡੈਂਟੀਟੀ ਦੇ ਪੱਖੋਂ ਸਾਨੂੰ ਇਹ ਦਿਖਾਇਆ ਜਾਂਦਾ ਵੀ ਤੁਸੀਂ ਹੀਨ ਹੈ, ਵੀ ਤੁਸੀਂ ਤਾਂ ਕੁਛ ਕਰਨ ਜੋਗੇ ਹੀ ਹੈ ਨਹੀਂਗੇ, ਜਾਂ ਤੁਹਾਡੇ ਕੋਲ ਤਾਂ ਕੋਈ ਐਡਾ ਦਿਮਾਗ ਹੀ ਹੈ ਨਹੀਂਗਾ। ਸੋ ਸਾਡੇ ਤਕਰੀਬਨ ਜਿੰਨੇ ਕੁ ਕ੍ਰਾਈਸਿਸ ਆ ਜਾਂਦੇ ਆ, ਉਹ ਰਾਜਨੀਤੀ ਹੋਣ ਜਾਂ ਸਮਾਜਿਕ ਕ੍ਰਾਈਸਿਸ ਹੋਣ ਜਾਂ ਸਾਡੇ ਵਸੀਲਿਆਂ ਦੇ ਕ੍ਰਾਈਸਿਸ ਹੋਣ, ਉਹ ਸਭ ਤੋਂ ਪਹਿਲਾਂ ਉਹੀ ਆ ਜਾਂਦਾ ਵੀ ਸਾਨੂੰ ਲੀਡਰਲੈਸ ਕਰ ਦਿੱਤਾ ਗਿਆ ਜਾਂ ਜਿਤਾਇਆ ਗਿਆ ਵੀ ਤੁਹਾਡੇ ਤਾਂ ਲੀਡਰਾਂ 'ਚ ਵੀ ਐਡੀ ਕਰਤੂਤ ਹੈ ਨਹੀਂ ਗੀ ਵੀ ਇਹ ਕੁਛ ਕਰ ਸਕਦੇ ਹੈ। ਅਤੇ ਫਿਰ ਹਰ ਜਗ੍ਹਾ ਸਾਨੂੰ ਦੋਸ਼ੀ ਬਣਾਇਆ ਜਾਂਦਾ ਹੈ। ਹੁਣ ਪੰਜਾਬ ਦੇ ਵਿੱਚ ਮੱਤੇਆੜੇ ਦੀ ਗੱਲ ਅੱਜ ਕੱਲ੍ਹ ਹੋ ਰਹੀ ਹੈ। ਪੂਰੇ ਭਾਰਤ ਦੇ ਵਿੱਚ ਇੱਕ ਐਵਰੇਜ 22% ਜੰਗਲ ਦੀ ਔਸਤ ਹੈ ਅਤੇ ਇਹ ਦੱਸਿਆ ਜਾਂਦਾ ਹੈ ਵੀ 33% ਜੰਗਲ ਇੱਕ ਸਟੇਟ 'ਚ ਹੋਣਾ ਚਾਹੀਦਾ। ਪੰਜਾਬ 'ਚ ਜਿੱਥੇ ਐਕਚੁਅਲ 'ਚ ਜੰਗਲ ਸਾਰਾ 4% ਦਾ ਰਕਬਾ ਸੀਗਾ ਅਤੇ ਉਹਨੂੰ ਵੀ ਢੰਗ ਨਾਲ ਬਚਾਉਣ ਲਈ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ ਗਈ। ਜਦੋਂ ਇਸ ਮਾਮਲੇ ਵਿੱਚ ਅੰਗਰੇਜ਼ ਵਧਾਈ ਦੇ ਪਾਤਰ ਸਨ, ਜਾਂ ਉਹ ਕਹਿ ਸਕਦੇ ਹਾਂ ਵੀ ਅੰਗਰੇਜ਼ਾਂ ਦੀ ਇੱਕ ਆਪਾਂ ਤਾਰੀਫ ਕਰ ਸਕਦੇ ਹਾਂ ਕਿ ਉਹਨਾਂ ਨੇ ਜੇ ਕਿਤੋਂ ਕੁਛ ਉਜਾੜਦੇ ਸਨ ਤਾਂ ਉਹਦਾ ਆਲਟਰਨੇਟਿਵ ਲੱਭ ਕੇ ਉਹਨੂੰ ਵਸਾਉਣ ਦਾ ਢੰਗ ਉਹ ਕਰ ਲੈਂਦੇ ਸੀ, ਜਿੱਦਾਂ ਉਹਨਾਂ ਨੇ ਛਾਂਗਾ ਮਾਂਗਾ ਦਾ ਜੰਗਲ ਵਸਾਇਆ ਸੀਗਾ। ਪਰ ਜਦੋਂ 47 ਤੋਂ ਬਾਅਦ ਪੰਜਾਬ ਦੇ ਵਿੱਚ ਹੋਇਆ, ਪਹਿਲਾਂ ਤਾਂ ਇੱਥੋਂ ਜਿਹੜੇ ਦਰਿਆ ਮੋੜਨ ਦੇ ਮਨਸੂਬੇ ਘੜ ਦਿੱਤੇ। ਫਿਰ ਜਿੰਨੇ ਕੁ ਸਾਡੇ ਡੈਮ ਸੀਗੇ, ਜਿੱਦਾਂ ਭਾਖੜਾ ਡੈਮ ਹੀ ਸੀਗਾ ਪਹਿਲਾਂ, ਇਹ ਪੰਜਾਬ 'ਚ ਆਇਆ ਅਤੇ 14 ਦਿਨ ਬਾਅਦ ਸਪੈਸ਼ਲ ਨੋਟੀਫਿਕੇਸ਼ਨ ਕੱਢ ਕੇ ਜਿਹੜਾ ਭਾਖੜਾ ਡੈਮ ਹੈ ਉਹ ਹਿਮਾਚਲ ਦੇ ਵਿੱਚ ਕਰ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਇਹਨੂੰ ਇੰਟਰਸਟੇਟ ਮਸਲਾ ਬਣਾਉਣਾ ਸੀਗਾ। ਸੋ ਇੱਥੋਂ ਹੀ ਗੱਲ ਸਾਡੀ ਕਹਿ ਸਕਦੇ ਹਾਂ ਵੀ ਇੱਕ ਬਸਤੀਵਾਦੀ ਵਰਤਾਰੇ ਦੀ ਸ਼ੁਰੂ ਹੋ ਜਾਂਦੀ ਹੈ। ਸੋ ਇਹਦੇ ਲਈ ਸਾਨੂੰ ਸਾਰਿਆਂ ਨੂੰ ਜਿੱਥੇ ਸੋਚਣਾ ਪਊਗਾ ਅਤੇ ਮਿਲ ਕੇ ਵਿਚਾਰ ਵੀ ਕਰਨਾ ਪਊਗਾ। ਹੁਣ ਆਪਾਂ ਮੱਤੇਆੜੇ 'ਤੇ ਆ ਜਾਂਦੇ ਹਾਂ। ਮੱਤੇਆੜਾ ਕੀ ਹੈ ਕਿ ਇੱਕ ਕੁਦਰਤੀ ਜੰਗਲ ਹੈ ਅਤੇ ਨਾਲ ਉਹਦੇ ਸਤਲੁਜ ਦਾ ਫਲੱਡ ਪਲੇਨ ਲੱਗਦਾ ਹੈ। ਜਿਹੜਾ ਹੜ੍ਹ ਜ਼ੋਨ ਹੁੰਦਾ ਨਾ, ਇੱਕ ਤਾਂ ਹੁੰਦਾ ਵੀ ਇਹਦਾ ਕੁਦਰਤੀ ਜਿਹੜਾ ਸੰਤੁਲਨ ਹੈ ਉਹ ਬਣਾ ਕੇ ਰੱਖਦਾ, ਵੀ ਕੁਦਰਤੀ ਜਿਹੜਾ ਇੱਕ ਬੈਲੈਂਸ ਹੁੰਦਾ ਹੈ ਜ਼ਮੀਨ ਦਾ, ਉਹ ਬਣਾਉਂਦਾ ਹੈ ਵੀ ਇੱਥੋਂ ਪਾਣੀ ਰੀਚਾਰਜ ਹੁੰਦਾ ਹੈ। ਜਿਹੜਾ ਫਲੱਡ ਜ਼ੋਨ ਹੁੰਦੇ ਹੈ ਇਹ ਦਰਿਆ ਦੇ ਨਾਲ ਹਰ ਜਗ੍ਹਾ ਨਹੀਂ ਬਣਦੇ, ਉਹ ਬਹੁਤ ਮਤਲਬ ਕਿਤੇ ਕਿਤੇ ਜਾ ਬਣਦੇ ਹਨ ਅਤੇ ਸਤਲੁਜ ਦੇ ਦੋਨੀ ਪਾਸੇ ਜਿਹੜੇ ਫਲੱਡ ਪਲੇਨ ਬੇਟ ਏਰੀਏ ਦੇ ਵਿੱਚ ਪੈਂਦੇ ਹੈ। ਅਤੇ ਇਹ ਜੇ ਅੱਜ ਮੌਜੂਦ ਹਨ ਤਾਂ ਹੀ ਪੰਜਾਬ ਥੋੜ੍ਹਾ ਬਹੁਤਾ ਸਾਹ ਲੈ ਪਾ ਰਿਹਾ ਹੈ, ਅਤੇ ਤਾਂ ਹੀ ਤੁਹਾਨੂੰ ਜੇ ਤੁਹਾਡੀ ਧਰਤੀ ਦੇ ਵਿੱਚ ਮਿੱਠਾ ਪਾਣੀ ਹੈਗਾ ਥੋੜ੍ਹਾ ਬਹੁਤਾ ਅਤੇ ਉਹ ਮਿਲ ਪਾ ਰਿਹਾ। ਹੁਣ ਮੌਜੂਦਾ ਦੌਰ ਦੇ ਵਿੱਚ ਸਾਡੇ ਫਲੱਡ ਪਲੇਨਾਂ ਨੂੰ ਹੀ ਤਬਾਹ ਕਰਨ ਦਾ ਪਹਿਲਾ ਮਨਸੂਬਾ ਘੜਿਆ ਗਿਆ
ਤੇ ਉਹਦੇ ਵਿੱਚੋਂ ਹੀ ਆ ਮੱਤੇਆੜਾ ਇੰਡਸਟਰੀਅਲ ਜ਼ੋਨ ਜਿਹੜਾ ਹੈ ਉਹ ਆਇਆ। ਹੁਣ ਇਹਨਾਂ ਨੇ ਮੱਤੇਆੜਾ ਇੰਡਸਟਰੀਅਲ ਜ਼ੋਨ ਨੂੰ ਕੂਮ ਕਲਾਂ ਇੰਡਸਟਰੀਅਲ ਪਾਰਕ ਕਹਿਣਾ ਸ਼ੁਰੂ ਕਰ ਦਿੱਤਾ ਤੇ ਵਿਕਾਸ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤ ਦੇ ਵਿੱਚ ਇਹ ਕਾਨੂੰਨ ਬਣਿਆ ਹੋਇਆ ਹੈ ਕਿ ਕਿਸੇ ਵੀ ਦਰਿਆ ਦਾ ਫਲੱਡ ਪਲੇਨ ਹੈ ਜਿਹੜਾ ਉੱਥੋਂ ਤਕਰੀਬਨ ਇਲਾਕੇ ਦੇ ਹਿਸਾਬ ਨਾਲ 3 ਕਿਲੋਮੀਟਰ ਤੋਂ ਲੈ ਕੇ 3 ਕਿਲੋਮੀਟਰ ਤੱਕ ਉੱਥੇ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ। ਪਰ ਇਸ ਪ੍ਰੋਜੈਕਟ ਦੇ ਵਿੱਚ ਜਿੱਥੇ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਕੰਸਟਰਕਸ਼ਨ ਚੱਲੇਗੀ, ਉੱਥੇ ਇਹਦੇ ਨਾਲ ਜਿਹੜਾ ਕੁਦਰਤੀ ਜਿਹੜੀ ਰੱਖ ਹੈ, ਮੱਤੇਆੜਾ ਰੱਖ ਹੈ, ਉਹ ਵੀ ਜਾਂਦੀ ਲੱਗਣੀ ਹੈ। ਤੇ ਤੀਸਰਾ ਇੱਥੇ ਹਮਲਾ ਇਹ ਹੋਇਆ ਹੈ ਵੀ ਇੱਕ ਮਜ਼੍ਹਬੀ ਸਿੱਖਾਂ ਦਾ ਪਿੰਡ ਸੀਗਾ ਉੱਥੇ, ਉਹਨਾਂ ਕੋਲ ਕੋਈ ਨਿੱਜੀ ਜ਼ਮੀਨ ਨਹੀਂ ਸੀ ਤੇ ਇਹ ਏਰੀਆ ਬੇਟ ਸੀਗਾ ਤੇ 1963 ਦੇ ਵਿੱਚ ਉਹਨਾਂ ਨੇ ਇਹ ਇਲਾਕੇ ਨੂੰ ਮਤਲਬ ਵਸਾਇਆ। ਮਾਝੇ ਤੋਂ ਗੁਰਦਾਸਪੁਰ ਤੋਂ ਆ ਕੇ ਉਹ ਇੱਥੇ ਪਿੰਡ ਕੁਛ ਟੱਬਰ ਵਸੇ ਤੇ ਸਖਤ ਜ਼ਮੀਨਾਂ ਨੂੰ ਵਾਹ ਕੇ ਤੇ ਉਹਨਾਂ ਨੇ ਮਤਲਬ ਉਪਜਾਊ ਬਣਾਇਆ ਤੇ ਇਹਦੇ ਲਈ ਵੀ ਉਹਨਾਂ ਨੇ 30-32 ਸਾਲ ਕੇਸ ਲੜਿਆ ਤੇ 2014 'ਚ ਉਹਨਾਂ ਨੂੰ ਇਸ ਜਿਹੜੀ ਜ਼ਮੀਨ ਸੀਗੀ ਇਹ ਉਹਨਾਂ ਦੀ ਪੰਚਾਇਤ ਦੇ ਨਾਮ ਹੋਈ ਤੇ ਉਹਨਾਂ ਨੇ ਆਪਸ 'ਚ ਮਿਲ ਵੰਡ ਕੇ ਜ਼ਮੀਨ ਵਾਹਣੀ ਸ਼ੁਰੂ ਕਰ ਦਿੱਤੀ। ਤੇ ਜਦੋਂ ਉਹਨਾਂ ਨੂੰ ਮਤਲਬ ਕੁਛ ਇੱਥੋਂ ਆਮਦਨ ਆਉਣੀ ਸ਼ੁਰੂ ਹੋਈ ਸੀ ਤੇ ਆਹ ਮੱਤੇਆੜਾ ਇੰਡਸਟਰੀਅਲ ਪ੍ਰੋਜੈਕਟ ਦਾ ਰੌਲਾ ਪੈ ਗਿਆ ਤੇ ਸਰਕਾਰ ਨੇ ਜਿੱਥੇ ਉਹਨਾਂ ਨੂੰ ਬਿਨਾਂ ਅਪੀਲ ਤੇ ਦਲੀਲ ਦੇ ਉਸ ਜ਼ਮੀਨ ਤੋਂ ਪਾਸੇ ਕਰ ਦਿੱਤਾ ਗਿਆ ਤੇ ਉੱਥੇ ਜਿਹੜੀ ਇਕਵਾਈਜੇਸ਼ਨ ਪੋਲਿਸੀ ਸੀ ਉਹ ਵੀ ਦੇਖ ਲਓ ਵੀ ਕਿਸ ਤਰ੍ਹਾਂ ਦੀ ਅਪਣਾਈ ਗਈ। ਰਾਜਪੁਰੇ ਕੋਲ ਤਾਂ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ, ਉੱਥੇ ਤਾਂ ਜਿਹੜਾ ਬੰਦਾ ਮਤਲਬ ਪੰਚਾਇਤੀ ਜ਼ਮੀਨ ਵੀ ਬਾਹਰ ਰਿਹਾ ਸੀਗਾ ਉਹਨੂੰ 9 ਲੱਖ ਰੁਪਈਆ ਮੁਆਵਜ਼ਾ ਦਿੱਤਾ। ਮੱਤੇਆੜੇ ਵਿੱਚ ਕਿਸੇ ਟੱਬਰ ਨੂੰ ਪੁੱਛਿਆ ਨਹੀਂ ਗਿਆ ਉਹਦੇ ਮਤਲਬ ਉਹਦੇ ਆਮਦਨ ਦੇ ਸਰੋਤ ਦਾ ਜਾਂ ਉਹਦਾ ਕੋਈ ਵਸੀਲਾ ਕੀਤੇ ਬਿਨਾਂ ਉਹਨੂੰ ਕਿਹਾ ਗਿਆ ਵੀ ਤੁਸੀਂ ਭਾਜੋ, ਵੀ ਇਹ ਤੁਹਾਡੀ ਜ਼ਮੀਨ ਹੀ ਹੈਗੀ, ਇਹ ਪੰਚਾਇਤ ਦੀ ਜ਼ਮੀਨ ਹੈ ਤੇ ਅਸੀਂ ਇਹ ਲੈਣੀ ਹੈ। ਦੂਸਰੀ ਗੱਲ ਇਹ ਹੈ ਵੀ ਉਹਨਾਂ ਦਾ ਉਸ ਤੋਂ ਇਲਾਵਾ ਕੋਈ ਹੋਰ ਵਸੀਲਾ ਵੀ ਨਹੀਂ ਸੀ, ਬਿਲਕੁਲ ਗਰੀਬੜੇ ਸਿੱਖ ਸੀਗੇ ਤੇ ਜਦੋਂ ਗਰੀਬੜੇ ਸਿੱਖ ਸੀਗੇ ਤੇ ਉਹਨਾਂ ਦਾ ਗਰੀਬੜੇ ਸਿੱਖ ਹੋਣਾ ਹੀ ਇਹ ਮਤਲਬ ਪੰਜਾਬ ਦੇ ਵਿੱਚ ਸਿੱਖ ਹੋਣਾ, ਉਹ ਵੀ ਇੱਕ ਮਜ਼੍ਹਬੀ ਸਿੱਖ ਹੋਣਾ ਹੀ ਉਹਨਾਂ ਦੀ ਇੱਕ ਇਹ ਕਹਿ ਸਕਦੇ ਹਾਂ ਵੀ ਇੱਕ ਉਹਨਾਂ ਦਾ ਦੁਖਾਂਤ ਬਣ ਗਿਆ ਜਿੱਥੇ ਉਹਨਾਂ ਦੀ ਕੋਈ ਅਪੀਲ ਤੇ ਕੋਈ ਦਲੀਲ ਨਹੀਂ ਸੁਣੀ ਗਈ। ਹੁਣ ਇੱਥੇ ਆਪਾਂ ਗੱਲ ਕਰ ਲੈਂਦੇ ਹਾਂ ਵੀ ਜੇ ਤਾਂ ਉਹ ਬੰਦੇ ਹੁੰਦੇ ਮਾਨਸੇ 'ਚ ਜਾਂ ਬਠਿੰਡੇ 'ਚ ਤਾਂ ਫਿਰ ਤਾਂ ਕੋਈ ਖੇਤ ਮਜ਼ਦੂਰ ਜਥੇਬੰਦੀ ਜਾਂ ਮਜ਼ਦੂਰ ਜਥੇਬੰਦੀ ਰੌਲਾ ਪਾ ਲੈਂਦੀ ਜੀ ਆਹ ਦੇਖੋ ਜੀ ਦਲਿਤਾਂ 'ਤੇ ਅਤਿਆਚਾਰ ਕੀਤਾ। ਪਰ ਮੱਤੇਆੜੇ ਦੇ ਕੇਸ ਦੇ ਵਿੱਚ ਕਿਉਂਕਿ ਉਹ ਸਾਰਾ ਪਿੰਡ ਸਿੱਖਾਂ ਦਾ ਸੀਗਾ, ਕੋਈ ਬੰਦਾ ਨਹੀਂ ਆ ਕੇ ਖੜਿਆ। ਮੈਂ ਪੰਜਾਬ ਦੀ ਹਰੇਕ ਪੋਲੀਟੀਕਲ ਪਾਰਟੀ ਕੋਲ ਇਸ ਬਾਰੇ ਅਪਰੋਚ ਕੀਤੀ ਵੀ ਭਾਈ ਆਹ ਮਸਲਾ ਹੈ, ਖਾਸ ਕਰ ਓਪੋਜੀਸ਼ਨ ਕੋ ਸਿੱਖਾਂ ਦੀ ਜਿਹੜੀ ਜਮਾਤ ਹੈ ਅਕਾਲੀ ਦਲ ਵੀ ਇਹਨਾਂ ਕੋਲ ਵੀ ਤੇ ਬੀਬੀ ਜਗੀਰ ਕੌਰ ਉਹਨਾਂ ਕੋਲ ਵੀ ਅਪਰੋਚ ਕੀਤੀ ਵੀ ਇਹਦੇ ਵਿੱਚੋਂ ਤਾਂ ਵੀ ਮਾੜਾ ਵੀ ਆਪਾਂ ਜਦ ਕਹਿ ਸਕਦੇ ਹਾਂ ਆਪਾਂ ਭੁੱਜ ਦੇ ਕਿਸਾਨਾਂ ਦੇ ਮਸਲੇ 'ਤੇ ਗੱਲ ਕਰ ਸਕਦੇ ਹਾਂ, ਯੂਪੀ ਦੇ ਕਿਸਾਨਾਂ ਦੇ ਮਸਲੇ 'ਤੇ ਗੱਲ ਕਰ ਸਕਦੇ ਹਾਂ, ਉੱਤਰਾਖੰਡ ਦੇ ਕਿਸਾਨਾਂ ਦੇ ਮਸਲੇ 'ਤੇ ਗੱਲ ਕਰ ਸਕਦੇ ਹਾਂ, ਜਿਹੜੇ ਸਾਡੇ ਆਪਣੇ ਘਰ ਦੇ ਵਿੱਚ ਬੈਠੇ ਹੈ ਵੀ ਉਹਨਾਂ ਦੀ ਗੱਲ ਕੌਣ ਕਰੂਗਾ। ਸੋ ਬੀਬੀ ਜੀ ਕਹਿੰਦੇ ਜੀ ਇਹ ਤਾਂ ਮਸਲਾ ਤੁਸੀਂ ਸਾਹਨੇਵਾਲ ਦੇ MLA ਨੂੰ ਪੁੱਛੋ ਜੀ, ਉਹਦਾ ਹੈ, ਸਾਡਾ ਤਾਂ ਮਸਲਾ ਹੀ ਨਹੀਂ ਹੈ। ਫਿਰ ਮੈਂ ਚਲਾ ਗਿਆ ਬਹੁਜਨ ਪੋਲੀਟਿਕਸ ਕਰਨ ਵਾਲੇ ਆਹ BSP ਵਾਲਿਆਂ ਕੋਲ, ਮੈਂ ਉਹਨਾਂ ਨੂੰ ਕਿਹਾ ਜੀ ਆਹ ਦਲਿਤਾਂ ਦਾ ਮਸਲਾ ਵੀ ਪੰਜਾਬ 'ਚ ਐਡਾ ਵੱਡਾ ਉਹ ਹੈ ਵੀ ਤੁਸੀਂ ਕੁਛ ਕਰੋ। ਤੇ ਉਹ ਕਹਿੰਦੇ ਜੀ ਇਹ ਤਾਂ ਤੁਸੀਂ ਇੰਨੇ ਸਾਨੂੰ ਪੇਜ ਭੇਜਦੇ ਆ, ਗ੍ਰਾਮ ਸਭਾ ਦਾ ਮਤਾ ਭੇਜਤਾ, ਸਾਡੇ ਕੋਲ ਟਾਈਮ ਹੈ ਨਹੀਂ ਗਾ, ਤੁਸੀਂ ਕਦੀ ਸਾਨੂੰ ਮਿਲ ਕੇ ਦੱਸੋ, ਥੋੜ੍ਹਾ ਬਹੁਤਾ ਅਸੀਂ ਦੇਖ ਲਾਂਗੇ। ਮਿਲ ਕੇ ਵੀ ਦੇਖਿਆ ਤਾਂ ਬਾਅਦ 'ਚੋਂ ਪਤਾ ਲੱਗਿਆ ਵੀ ਉਹਨਾਂ ਨੂੰ ਪੋਲੀਟੀਕਲੀ ਜਿਹੜਾ ਇਲੈਕਸ਼ਨ ਫੰਡ ਲਈ ਲੁਧਿਆਣੇ ਦੇ ਕੁਛ ਪੂੰਜੀਪਤੀ ਸਪੋਰਟ ਕਰਦੇ ਪਏ ਆ ਤੇ ਉਹ ਫਿਰ ਉਹ ਜਿਹੜਾ ਦਲਿਤ ਚੇਤਨਾ ਹੈ ਨਾ ਜਿਹੜੀ ਉੱਥੇ ਤੱਕ ਸੀਮਿਤ ਰਹਿ ਗਈ। ਫਿਰ ਅਸੀਂ ਅੰਬੇਦਕਰਿਸਟ ਕੋਲ ਗਏ, ਫਿਰ ਅਸੀਂ ਕਾਂਗਰਸ ਦੇ ਵਿੱਚ ਥੋੜ੍ਹੇ ਜਿਹੇ ਲੋਕਾਂ ਨਾਲ ਅਪਰੋਚ ਕੀਤੀ। ਉਹਦੇ ਵਿੱਚੋਂ ਮੈਂ ਧੰਨਵਾਦ ਕਰਦਾ ਵੀ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਸੀਗਾ ਵੀ ਇਹ ਪ੍ਰੋਜੈਕਟ ਨਹੀਂ ਬਣਨ ਦਊਂਗਾ ਤੇ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਜਾ ਕੇ ਸਟੇਟਮੈਂਟ ਦਿੱਤੀ ਸੀ ਵੀ ਇਹ ਪ੍ਰੋਜੈਕਟ ਅਸੀਂ ਰੱਦ ਕਰਾਵਾਂਗੇ। ਤੇ ਖੈਰ ਇਹ ਤਾਂ ਹੁਣ ਰੱਬ ਨੇ ਉਹ ਜਿਹੜਾ ਮੁੱਖ ਮੰਤਰੀ ਸੀਗਾ ਹੰਕਾਰੀ ਉਹਨੂੰ ਸਜ਼ਾ ਦਿੱਤੀ ਹੈ ਵੀ ਉਸ ਚੀਜ਼ ਦੀ ਉਹ ਬੇਦਖਲ ਹੋਇਆ ਹੈ। ਪਰ ਸਵਾਲ ਇੱਥੇ ਇਹ ਆਉਂਦਾ ਹੈ ਵੀ ਜਿਹੜੇ ਲੋਕਾਂ ਨੂੰ ਇੱਥੇ ਗੱਲ ਕਰਨੀ ਚਾਹੀਦੀ ਸੀ ਉਹ ਕਿੱਥੇ ਸੀ। ਤੇ ਮਤਲਬ ਆਪਾਂ ਗੱਲ ਕਹਿ ਦਿੰਦੇ ਹਾਂ ਵੀ ਦੁਨੀਆ 'ਚ ਜਿੱਥੇ ਸਿੱਖਾਂ 'ਤੇ ਜਾਂ ਪੂਰੇ ਪੰਜਾਬੀਆਂ 'ਤੇ ਹਮਲਾ ਹੁੰਦਾ ਆਪਾਂ ਲਾਮਬੰਦ ਹੋ ਜਾਂਦੇ ਹਾਂ ਜਾਂ ਇਮੋਸ਼ਨਲੀ
ਖੜੇ ਹੁੰਦੇ ਆ। ਪਰ ਜਦੋਂ ਸਾਡੇ ਘਰ 'ਚ ਹੀ ਸਾਡੇ ਲੋਕਾਂ ਨਾਲ ਕੁਛ ਇਸ ਤਰ੍ਹਾਂ ਦਾ ਵਿਤਕਰਾ ਹੁੰਦਾ ਹੈ ਤੇ ਉਦੋਂ ਸਾਡੀ ਚੇਤਨਾ ਕਿੱਥੇ ਜਾਂਦੀ ਹੈ। ਮਤਲਬ ਸਾਨੂੰ ਹਰੇਕ ਨੂੰ ਸੋਚਣਾ ਪਊਗਾ। ਉਹ ਇਲਾਕਾ ਜਿਹੜਾ ਸੀਗਾ ਕਿਸਾਨ ਜਥੇਬੰਦੀਆਂ ਦਾ ਮੁੱਖ ਇਲਾਕਾ ਸੀਗਾ। ਰਾਜੇਵਾਲ ਸਾਹਿਬ ਦਾ ਇਲਾਕਾ ਹੈ, 10 ਕਿਲੋਮੀਟਰ ਉਸ ਪਿੰਡ ਤੋਂ ਰਾਜੇਵਾਲ ਸਾਹਿਬ ਦਾ ਪਿੰਡ ਹੈ, 2-3 ਕਿਲੋਮੀਟਰ ਤੇ ਲੱਖੋਵਾਲ ਉਹਨਾਂ ਦਾ ਪਿੰਡ ਹੈ। ਮਤਲਬ ਇਹ ਲੋਕਾਂ ਨੂੰ ਪਿਛਲੇ ਮਤਲਬ ਕਿਸਾਨ ਅੰਦੋਲਨ ਤੋਂ ਪਹਿਲਾਂ ਦਾ ਇਹ ਮਸਲਾ ਚੱਲਦਾ ਹੈ ਤੇ ਉਹਨਾਂ ਨੇ ਕੋਈ ਇੱਥੇ ਕੰਨ ਨਹੀਂ ਧਰਿਆ। ਉਹ ਸੁਖਬੀਰ ਬਾਦਲ ਦੀ ਰੈਲੀ ਦਾ ਵਿਰੋਧ ਕਰਨ ਲਈ ਤਾਂ ਇਕੱਠ ਕਰ ਸਕਦੇ ਆ, ਪਰ ਜਿੱਦਣ ਗਲਾਡਾ ਵਾਲੇ ਆ ਕੇ ਉਸ ਜ਼ਮੀਨ ਤੇ ਕਬਜ਼ਾ ਲੈਣ ਆਏ ਸੀਗੇ ਨਾ, ਉਹ ਉਦੋਂ ਨਹੀਂ ਕੋਈ ਕਿਸਾਨ ਨੂੰ ਕਿਸਾਨ ਦਿਖਿਆ। ਇਹੀ ਹਾਲ ਸੁਖਬੀਰ ਦਾ। ਉਹ ਰੈਲੀ ਕਰਨ ਤਾਂ ਆ ਸਕਦਾ ਸੀਗਾ, ਪਰ ਜਦੋਂ ਕੈਪਟਨ ਸਰਕਾਰ ਨੇ ਕਿਹਾ ਵੀ ਇਸ ਪਿੰਡ 'ਚੋਂ ਸਿੱਖਾਂ ਨੂੰ ਉਜਾੜਾਂਗੇ, ਉਦੋਂ ਨਹੀਂ ਉਹ ਆਇਆ। ਮਤਲਬ ਇਹ ਤਾਂ ਸਾਡੀ ਸਿਆਸੀ ਜਮਾਤ ਦਾ ਹਾਲ ਹੈ। ਸੋ ਇਸ ਲਈ ਜਿਹੜੀਆਂ ਸਾਨੂੰ ਆਸ ਤੁਹਾਡੇ 'ਤੇ ਹੈ ਵੀ ਜਿਹੜਾ ਯੂਥ ਹੈ ਪੰਜਾਬ ਦਾ, ਜਿਹੜਾ ਦਾਅਵੇਦਾਰ ਹੈ, ਕਿ ਤੁਸੀਂ ਦਾਅਵੇਦਾਰੀ ਨਹੀਂ ਕਰਨ ਆਉਂਗੇ ਤੇ ਇੱਥੇ ਦਾਅਵੇਦਾਰੀ ਕਰਨ ਹੋਰ ਕੌਣ ਆਊਗਾ। ਸੋ ਪੰਜਾਬ ਲਈ ਜੇ ਜਿੱਥੇ ਅਸੀਂ ਇਹ ਮੰਨਦੇ ਹਾਂ ਕਿ ਪੰਜਾਬ ਸਿੱਖਾਂ ਦਾ ਹੈ, ਤੇ ਕਿਉਂਕਿ ਜੇਕਰ ਤੁਸੀਂ ਮੈਨੂੰ ਦੇਖੋ ਨਾ ਵੀ ਜੇ ਮੇਰੇ ਪਰਿਵਾਰਕ ਪਿਛੋਕੜ ਤੋਂ ਦੇਖੋ, ਸਾਡਾ ਪਿਛੋਕੜ ਨਾਨਕ ਪੰਥੀ ਟੱਬਰ ਤੋਂ ਹੈ। ਸਾਡੇ ਘਰ 'ਚ ਅੱਜ ਵੀ ਅੱਧੀਆਂ ਰੀਤਾਂ ਹਿੰਦੂ ਹੈ ਜਾਂ ਸਿੱਖ ਹੈ, ਪਰ ਜਦ ਮੈਂ ਇਹ ਗੱਲ ਦੇਖਦਾ ਹੁੰਦਾ ਵੀ ਪੰਜਾਬ ਨੂੰ ਐਜ਼ ਏ ਸਿੱਖ ਉਹ ਦੇਖਦਾ, ਉਹ ਇੱਕ ਕਾਰਨ ਤੋਂ ਦੇਖਦਾ, ਕਿਉਂਕਿ ਇਹ ਸਿੱਖਾਂ ਨੇ ਜਦੋਂ 47 ਦੇ ਵਿੱਚ ਜਾਂ ਕਹਿ ਲਓ ਕਿ 1849 'ਚ ਆਪਣਾ ਰਾਜ ਗਵਾਇਆ, ਤੇ ਜਿੱਥੇ ਆਪਾਂ ਸੋਸ਼ਲ ਜਸਟਿਸ ਦੀ ਪੋਲੀਟਿਕਸ ਦੀ ਗੱਲ ਕਰਦੇ ਹੁੰਦੇ ਆ ਵੀ ਜਿੱਥੇ ਅਸੀਂ ਇੱਕ ਰੈਜ਼ਰਵੇਸ਼ਨ ਦੀ ਵੀ ਗੱਲ ਕਰਦੇ ਹੁੰਦੇ ਆ ਵੀ ਰੈਜ਼ਰਵੇਸ਼ਨ ਜ਼ਰੂਰੀ ਹੈ, ਪਰ ਜੇ ਅਸੀਂ ਭਾਰਤ ਦੇ ਇਸ ਹਿੱਸੇ ਵਿੱਚ ਸਿੱਖਾਂ ਦਾ ਹੱਕ ਨਹੀਂ ਮੰਨਦੇ ਤਾਂ ਮੈਨੂੰ ਲੱਗਦਾ ਇਹ ਸਭ ਤੋਂ ਵੱਡਾ ਵਿਤਕਰਾ ਹੈ। ਜਿਹੜੀ ਕੌਮ ਉੱਜੜ ਪੁੱਜੜ ਕੇ ਆਈ, ਜਿਨ੍ਹਾਂ ਨੇ ਆਪਣਾ ਧਾਰਮਿਕ ਇਲਾਕਾ ਗਵਾਇਆ, ਜਿਨ੍ਹਾਂ ਨੇ ਆਪਣੇ ਰਾਜ ਦਾ ਇਲਾਕਾ ਗਵਾਇਆ, ਜਿਨ੍ਹਾਂ ਨੇ ਆਪਣੀ ਮਾਲਕੀ ਦੀ 25% ਜ਼ਮੀਨ ਜਿਹੜੀ ਉਪਜਾਊ ਜ਼ਮੀਨ ਸੀਗੀ ਉਹ ਗਵਾਈ ਹੈ, ਉਹ ਬੰਦਿਆਂ ਨੂੰ ਜੇ ਪੰਜਾਬ 'ਚ ਕੁਝ ਸਪੈਸ਼ਲ ਹੱਕ ਨਹੀਂ ਮਿਲਣਗੇ ਤਾਂ ਮੈਨੂੰ ਲੱਗਦਾ ਹੈ ਵੀ ਸਾਡੇ ਮਨੁੱਖੀ ਹੱਕਾਂ 'ਤੇ ਗੱਲ ਕਰਨੀ ਜਾਂ ਸੋਸ਼ਲ ਜਸਟਿਸ 'ਤੇ ਗੱਲ ਕਰਨੀ ਇਹ ਬੇਈਮਾਨੀ ਹੋ ਜਾਂਦੀ ਹੈ। ਸੋ ਦੂਸਰੀ ਗੱਲ ਜਿਹੜੀ ਮੱਤੇਵਾੜੇ ਦੇ ਸੰਦਰਭ ਦੇ ਵਿੱਚ ਹੀ ਹੈ, ਇਹਦਾ ਇੱਕ ਸਭ ਤੋਂ ਵੱਡਾ ਜਿਹੜਾ ਸੈਂਸਿਟਿਵ ਪੁਆਇੰਟ ਇਹ ਹੈਗਾ ਕਿ ਜਿਹੜਾ ਸਤਲੁਜ ਦਰਿਆ ਹੈ ਉਹ 1 ਕਰੋੜ ਤੋਂ ਵੱਧ ਲੋਕਾਂ ਨੂੰ ਪੀਣ ਦਾ ਪਾਣੀ ਦਿੰਦਾ ਤੇ ਰਾਜਸਥਾਨ ਤੱਕ ਦੇ ਲੋਕਾਂ ਨੂੰ ਪਾਣੀ ਮਿਲਦਾ। ਹੁਣ ਇੱਥੇ ਜਿਹੜੇ ਸਨਅਤੀ ਪ੍ਰੋਜੈਕਟ ਲੱਗਣੇ ਆ ਉਹਦੇ ਵਿੱਚ ਡਾਈਂਗ ਤੇ ਟੈਕਸਟਾਈਲ ਹੈ, ਤੇ ਉਹ ਇਹ ਦੇਖ ਲਓ ਵੀ ਤੁਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਇੰਡਸਟਰੀਅਲ ਜ਼ੋਨ ਲੱਗ ਰਹੇ ਆ ਉਹ ਦਰਿਆਵਾਂ ਦੇ ਕੰਢੇ ਤੇ ਲੱਗ ਰਹੇ ਆ। ਉਹਦਾ ਸਿੱਧਾ ਜਿਹਾ ਫੰਡਾ ਇਹੀ ਹੈ ਵੀ ਉਹ ਜਿਹੜੇ ਉਹਦਾ ਵੇਸਟ ਜਾਣਾ ਹੈ ਉਹ ਸਾਰਾ ਦਰਿਆ ਦੇ ਵਿੱਚ ਜਾਣਾ। ਕਿਤੇ ਵੀ ਇੰਡਸਟਰੀਅਲ ਜ਼ੋਨ ਲੱਗਦਾ ਹੈ ਜਾਂ ਉੱਥੇ ਪਹਿਲਾਂ ਇਹ ਸੋਚਿਆ ਜਾਂਦਾ ਵੀ ਜੇ ਤਾਂ ਦਰਿਆ ਹੋਵੇ ਗੰਗਾ ਵਰਗਾ ਉਹਨੂੰ ਤਾਂ ਬਚਾਉਣ ਦੀ ਗੱਲ ਹੋ ਜਾਂਦੀ ਹੈ, ਉੱਥੇ ਤਾਂ ਨਮਾਮੀ ਗੰਗੇ ਪ੍ਰੋਜੈਕਟ ਵੀ ਹੋ ਜਾਂਦਾ ਹੈ, ਜਾਂ ਉੱਥੇ ਜੇ ਗੰਗਾ 'ਤੇ ਟੀਰੀ ਡੈਮ ਬਣਦਾ ਤਾਂ ਇਹ ਗੱਲ ਵੀ ਆ ਜਾਂਦੀ ਹੈ ਵੀ ਇਹਦੇ ਗੰਗਾ ਦੀ ਧਾਰਾ ਬੰਦ ਹੋ ਰਹੀ ਹੈ ਅਤੇ ਇਹਦਾ ਧਾਰਮਿਕ ਮਹੱਤਵ ਘੱਟ ਜੂਗਾ। ਪਰ ਜਦੋਂ ਪੰਜਾਬ ਦੇ ਦਰਿਆਵਾਂ ਦੀ ਗੱਲ ਆ ਜਾਂਦੀ ਹੈ ਤਾਂ ਉਦੋਂ ਫੰਡਾ ਹੀ ਹੋਰ ਹੋ ਜਾਂਦਾ ਜੀ, ਡਿਵੈਲਪਮੈਂਟ ਲਈ ਇਹ ਚੀਜ਼ ਜ਼ਰੂਰੀ ਹੈ। ਹੁਣ ਮੇਰਾ ਇੱਕ ਭਰਾ ਗੱਲ ਕਰ ਰਿਹਾ ਸੀਗਾ ਪੰਜਾਬ ਦੇ ਪਾਣੀ ਦੇ ਮਸਲੇ 'ਤੇ, ਉਹ ਕਹਿੰਦਾ ਜੀ ਪੰਜਾਬ ਦੇ ਪਾਣੀ ਦਾ ਮਸਲਾ ਨਜਾਇਜ਼ ਹੈ ਕਿਉਂਕਿ ਕਹਿੰਦਾ ਇਸ ਪਾਣੀ 'ਤੇ ਤਾਂ ਹੱਕ ਸਾਰਿਆਂ ਦਾ ਹੈ, ਇਹ ਦੇਸ਼ ਦਾ ਉਹ ਹੈ ਵੀ ਜੇ ਰਾਜਸਥਾਨ ਦਾ ਬੰਦਾ ਲੈਂਦਾ ਜਾਂ ਮੈਂ ਕਿਹਾ ਯਾਰ ਗੱਲ ਸੁਣ ਵੀ ਰਾਈਪੇਰੀਅਨ ਸਿਧਾਂਤ ਦੇ ਮੁਤਾਬਕ ਦੱਸ ਤਾਂ। ਕਹਿੰਦਾ ਉਹ ਗੱਲ ਠੀਕ ਹੈ ਪਰ ਫਿਰ ਰਾਜਸਥਾਨ ਵਾਲੇ ਕਿੱਥੇ ਜਾਊਗੇ। ਮੈਂ ਕਿਹਾ ਦੇਖ ਜੇ ਤਾਂ ਪਾਣੀ ਉਹਨਾਂ ਨੂੰ ਪੀਣ ਦੇ ਤੌਰ 'ਤੇ ਲੈਣਾ ਉਹ ਬੰਦੇ ਦੇ ਸਕਦੇ, ਸਾਡੇ ਕੋਲ ਜੋ ਚੀਜ਼ ਫਾਲਤੂ ਹੋਊਗੀ ਉਹ ਦੇਵਾਂਗੇ, ਪਰ ਇਹ ਨਹੀਂ ਹੋ ਸਕਦਾ ਵੀ ਉਹ ਜੇ ਤੁਸੀਂ ਕਿਸੇ ਨੂੰ ਆਸਰਾ ਦੇ ਦਿੱਤਾ ਤਾਂ ਉਹ ਤੁਹਾਡੀ ਜਾਇਦਾਦ ਦਾ ਇੱਕ ਪੱਕਾ ਵਾਰਸ ਬਣ ਜਾਂਦਾ। ਮੈਂ ਕਿਹਾ ਕੁਦਰਤੀ ਤੌਰ 'ਤੇ ਦਰਿਆਵਾਂ ਨਾਲ ਜਿਹੜੀ ਛੇੜਛਾੜ ਦਾ ਇਕੋਲੋਜੀਕਲ ਡਿਸਟਰਬੈਂਸ ਹੋਣੀ ਹੈ ਉਹਦੀ ਭਰਪਾਈ ਕੌਣ ਕਰੂਗਾ। ਫਿਰ ਉਹ ਮੇਰੇ ਸਾਥੀ ਦਲੀਲ ਇਹ ਦਿੰਦੇ ਆ ਜੀ ਪੰਜਾਬ ਨੂੰ ਆਪਣੇ ਪਾਣੀਆਂ ਬਾਰੇ ਇਹ ਸੋਚਣਾ ਚਾਹੀਦਾ ਜੀ ਵੀ ਪੰਜਾਬੀ ਲੋਕ ਬੇਵਕੂਫ ਹੈ ਵੀ ਜਿਹੜਾ ਮੀਂਹ ਦਾ ਪਾਣੀ ਆ ਜਾਂਦਾ, ਹੜ੍ਹਾਂ ਦਾ ਪਾਣੀ ਆ ਜਾਂਦਾ ਵੀ ਉਹ ਇਹਨਾਂ ਨੂੰ ਇਕੱਠਾ ਕਰਨਾ ਚਾਹੀਦਾ। ਮੈਂ ਕਿਹਾ ਚਲੋ ਠੀਕ ਹੈ ਅਸੀਂ ਤਾਂ ਮੂਰਖ ਹੈਗੇ ਹਾਂ, ਪਰ ਇਹ ਚੀਜ਼ ਇਹ ਸਲਾਹ ਤਾਂ ਹਰਿਆਣੇ 'ਚ ਵੀ ਦਿੱਤੀ ਜਾ ਸਕਦੀ ਹੈ, ਰਾਜਸਥਾਨ 'ਚ ਵੀ ਦਿੱਤੀ ਜਾ ਸਕਦੀ ਹੈ ਵੀ ਉੱਥੇ ਕਿਉਂ ਨਹੀਂ ਉਹ। ਪੰਜਾਬ ਦੇ ਵਿੱਚ ਜਿਹੜਾ ਵਣਾਂ ਦਾ ਇਲਾਕਾ ਹੈ ਰਾਜਸਥਾਨ ਨਾਲੋਂ ਵੀ ਘੱਟ ਹੈ। ਇਰੀਗੇਸ਼ਨ ਦਾ ਰਕਬਾ ਜਿਹੜਾ ਹੈ ਦਰਿਆਈ ਪਾਣੀ ਨਾਲੋਂ ਪੰਜਾਬ 'ਚ ਰਾਜਸਥਾਨ ਅਤੇ ਹਰਿਆਣੇ ਦੋਹਾਂ ਨਾਲੋਂ ਘੱਟ ਹੈ।
ਹਰਿਆਣੇ ਕੋਲ ਸਿਰਫ ਯਮੁਨਾ ਦਰਿਆ ਹੈ, ਫਿਰ ਵੀ ਉਹਦਾ 36 ਤੋਂ 40% ਰਕਬਾ ਜਿਹੜਾ ਦਰਿਆਈ ਪਾਣੀ ਦੀ ਹੇਠ ਹੈ। ਪੰਜਾਬ ਦੇ ਵਿੱਚ ਪਹਿਲਾਂ 16% ਸੀਗਾ, ਫਿਰ 8% ਆਇਆ। ਫਿਰ ਬਾਦਲ ਸਾਹਿਬ ਨੂੰ ਲੱਗਿਆ ਵੀ ਇਹ ਤਾਂ ਗੱਲ ਬਣਨ ਲੱਗ ਗਈ, ਫਿਰ ਉਹਨਾਂ ਨੇ ਕਾਗਜ਼ਾਂ 'ਚ ਉਹ ਬਣਾਉਣਾ ਸ਼ੁਰੂ ਕਰਤਾ ਜੀ, ਇਹ ਤਾਂ ਰਕਬਾ ਹੁਣ ਅਸੀਂ ਵਧਾਉਣਾ ਸ਼ੁਰੂ ਕਰਤਾ। ਪਰ ਜਦ ਕਿ ਉਹ ਉਲਟਾ ਰਿਹਾ। ਪੰਜਾਬ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਨਵੇਂ ਰਜਵਾਹੇ ਕਿੰਨੇ ਕੁ ਬਣੇ ਆ, ਜਿਹੜੇ ਪੁਰਾਣੇ ਕਬਜ਼ੇ ਕਰਕੇ ਖਤਮ ਕਰ ਦਿੱਤੇ ਉਹਨਾਂ ਨੂੰ ਦੀ ਮੁੜ ਬਹਾਲੀ ਕਿੰਨੇ ਅੱਗ ਦੀ ਹੋਈ ਹੈ। ਹੁਣ ਜਦ ਆਪਾਂ ਇਹ ਗੱਲ ਕਰਦੇ ਹਾਂ, ਪੰਜਾਬ ਦੇ ਜਿਹੜਾ ਸਰੋਤਾਂ ਦੀ ਗੱਲ ਆ ਜਾਂਦੀ ਹੈ, ਪੰਜਾਬ ਦੀ ਇਕੋਨਮੀ ਦੀ ਗੱਲ ਆ ਜਾਂਦੀ, ਪੰਜਾਬ ਦੇ ਪੋਲੀਟੀਕਲ ਸਿਸਟਮ 'ਤੇ ਗੱਲ ਆਉਂਦੀ ਹੈ। ਕਾਰਨ ਕੀ ਹੈ ਕਿ ਅੱਜ ਕੱਲ੍ਹ ਦੇਖਦੇ ਆ ਨਾ ਵੀ ਪੰਜਾਬ 1973 ਚੋਂ ਅਕਤੂਬਰ ਮਹੀਨੇ ਚੱਲਦਾ ਪਿਆ। ਇੱਕ ਤਾਂ ਸੀਗੀ ਆਪਾਂ ਫੈਡਰਲ ਢਾਂਚੇ ਦੀ ਗੱਲ ਕੀਤੀ ਸੀ, ਅਨੰਦਪੁਰ ਸਾਹਿਬ ਮਤੇ ਤੋਂ ਸੂਬਿਆਂ ਦੀ ਖੁਦ ਮੁਖਤਿਆਰੀ ਦੀ ਗੱਲ ਕੀਤੀ ਸੀ। ਉਹ ਤੋਂ ਆਂਦੀ ਜਿਹੜੀ ਪੰਜਾਬ ਦੀ ਰਾਜਨੀਤੀ ਅੱਜ ਕਿੱਥੇ ਆ ਗਈ ਆ ਜੀ, 300 ਯੂਨਿਟ 600 ਯੂਨਿਟਾਂ 'ਤੇ। ਅਤੇ ਮੈਨੂੰ ਜੇ ਉਹਨਾਂ ਜਿਹੜੇ ਬੰਦੇ 300 ਯੂਨਿਟ ਜਾਂ 600 ਯੂਨਿਟ ਦੀ ਗੱਲ ਕਰਦੇ ਆ, ਉਹ ਦੱਸ ਦੇਣ ਪੰਜਾਬ 'ਚ ਇਹਦੀ ਅਵੇਲੇਬਿਲਿਟੀ ਕਿਸ ਤਰ੍ਹਾਂ ਕਰਨਗੇ। ਇਹ ਤਾਂ ਪੰਜਾਬ ਨੂੰ ਕੰਗਾਲੀ 'ਤੇ ਲੈ ਕੇ ਆਉਣ ਵਾਲਾ ਮਸਲਾ ਹੋਇਆ। ਪੰਜਾਬ ਦੇ ਬੰਦਿਆਂ ਨੂੰ ਤਾਂ ਆਪਾਂ ਕਹਿ ਸਕਦੇ ਪੂਰੇ ਪੰਜਾਬ ਨੂੰ ਮੁਫਤ ਬਿਜਲੀ ਦਿੱਤੀ ਜਾ ਸਕਦੀ ਹੈ, ਪਰ ਉਹ ਇੱਕੋ ਸ਼ਰਤ 'ਤੇ, ਜੇ ਰਾਈਪੇਰੀਅਨ ਸਿਧਾਂਤ ਦਾ ਪਾਲਣ ਕਰੋ, ਸਾਰਾ ਸਾਡੇ ਜਿਹੜੇ ਡੈਮ ਹੈ ਡੈਮਾਂ ਦੀ ਬਿਜਲੀ ਪੰਜਾਬ ਨੂੰ ਦਿਓ। ਅਤੇ ਦੂਸਰਾ ਇਹ ਹੈ ਵੀ ਜਿਹੜਾ ਪੰਜਾਬ ਦੇ ਹਰੇਕ ਰਜਵਾਹੇ ਨੂੰ ਉਹ ਕਰਕੇ 13,000 ਪਿੰਡਾਂ 'ਚ ਜਿਹੜਾ ਦਰਿਆਈ ਪਾਣੀ ਦੀ ਅਵੇਲੇਬਿਲਿਟੀ ਕਰੋ। ਉਹਦੇ ਨਾਲ ਦੇਖ ਲਓ ਵੀ ਜਿਹੜਾ ਤਕਰੀਬਨ ਐਗਰੀਕਲਚਰ ਸਬਸਿਡੀ ਦੱਸਦੇ ਆ ਵੀ ਟਿਊਬਲਾਂ ਦੀ 6,000 ਕਰੋੜ ਦੀ ਹੈ, ਵੀ ਉਹ ਜੇ ਪਾਣੀ ਸਾਨੂੰ ਟਿਊਬਲਾਂ ਦੀ ਥਾਂ ਸਾਨੂੰ ਦਰਿਆਈ ਪਾਣੀ ਮਿਲਦਾ ਹੈ ਅਤੇ ਸਾਡਾ ਇੱਕ ਤਾਂ ਉਹ ਬਿਜਲੀ ਦਾ ਖਰਚਾ ਬਚਦਾ ਹੈ, ਦੂਸਰਾ ਸਾਡਾ ਜ਼ਮੀਨੀ ਪਾਣੀ ਬਚਦਾ ਹੈ, ਤੀਸਰਾ ਸਾਡਾ ਜਿਹੜਾ ਇਕੋਲੋਜੀਕਲ ਸਿਸਟਮ ਹੈ ਉਹ ਬਚਦਾ ਹੈ। ਅਤੇ ਉਹਦੇ ਨਾਲ ਕੀ ਹੈ ਵੀ ਸਾਡੇ ਕੋਲ ਜਿਹੜੀ ਬਿਜਲੀ ਆ ਉਹ ਸਰਪਲਸ ਹੋਏਗੀ। ਹੁਣ ਗੱਲ ਜਿਹੜੀ ਆ 600 ਯੂਨਿਟ ਵਾਲੇ ਗੱਲ ਕਰ ਲੈਣ ਵੀ ਭਾਈ ਜਿਹੜੀ ਬਿਜਲੀ ਦੇਣੀ ਆ ਪੰਜਾਬ ਨੂੰ, ਜਾਂ ਤਾਂ ਇੱਕ ਰਸਤਾ ਇਹ ਹੈਗਾ ਵੀ ਜਿਹਦੇ ਵਿੱਚੋਂ ਸਾਡੇ ਡੈਮ ਹੈਗੇ ਜਾਂ ਨੈਚੁਰਲ ਰਿਸੋਰਸਿਸ ਹੈ ਉਹਦਾ ਹੱਕ ਮਿਲੇ। ਉਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਪੰਜਾਬ 'ਚ ਕੋਈ ਮਾਡਲ ਹੋ ਸਕਦਾ ਵੀ ਜਿਹੜਾ ਕਦੇ ਵੀ ਅਸੀਂ ਪੰਜਾਬ ਦੇ ਹਾਲਾਤ ਬਦਲ ਦੇਵਾਂਗੇ ਜਾਂ ਕੋਈ ਕ੍ਰਾਂਤੀਆਂ, ਜਿਹੜਾ ਵੀ ਇਹੋ ਜਿਹਾ ਕੋਈ ਕ੍ਰਾਂਤੀਆਂ ਵੜਦਾ ਫਿਰਦਾ ਉਹ ਸਾਡੇ ਨਾਲ ਮਤਲਬ ਇੱਕ ਧੋਖਾਧੜੀ ਵਾਲਾ ਹੀ ਉਹ ਕਰਦਾ ਪਿਆ ਹੈ। ਇੱਦਾਂ ਕਦੀ ਵੀ ਨਹੀਂ ਉਹ ਹੋ ਸਕਦਾ ਜਦ ਤੱਕ ਵਸੀਲੇ ਨਹੀਂ ਮਿਲਣਗੇ, ਵਸੀਲਿਆਂ ਦਾ ਹੱਕ ਨਹੀਂ ਮਿਲੂਗਾ, ਉਹਨਾਂ ਦੀ ਰਾਇਲਟੀ ਨਹੀਂ ਮਿਲੂਗੀ। ਉਸ ਤੋਂ ਇਲਾਵਾ ਕਦੀ ਇਹ ਮਸਲਾ ਨਹੀਂ ਹੱਲ ਹੋਊਗਾ। ਹੁਣ ਦੂਸਰਾ ਇਹ ਆ ਵੀ ਅਰਬਨ ਪਲੈਨਿੰਗ, ਅਸੀਂ ਸੋਚਦੇ ਹਾਂ ਵੀ ਜਿਹੜਾ ਆਉਣ ਵਾਲਾ ਅਰਬਨ ਮਾਡਲ ਹੋਊਗਾ ਸਾਡਾ, ਤੁਸੀਂ ਦੇਖ ਲਓ ਵੀ ਚੰਡੀਗੜ੍ਹ ਸ਼ਹਿਰ ਵਸਿਆ, ਮੋਹਾਲੀ ਸ਼ਹਿਰ ਵਸਿਆ, ਚੰਡੀਗੜ੍ਹ ਨੂੰ ਤਾਂ ਕਜੌਲੀ ਵਾਟਰ ਉਹ ਤੋਂ ਵਰਤ ਤੋਂ ਪਾਣੀ ਮਿਲਦਾ ਪਿਆ ਹੈ। ਹੁਣ ਜਿੰਨੀ ਪੰਜਾਬ 'ਚ ਅਰਬਨਾਈਜੇਸ਼ਨ ਹੋ ਰਹੀ ਹੈ ਉਹਦੇ ਲਈ ਪੀਣ ਦੇ ਪਾਣੀ ਦਾ ਸੋਰਸ ਕੀ ਹੈ, ਉਹਦਾ ਬੋਰਵੈਲ ਹੀ ਆਉਂਦਾ, ਬੋਰ ਦੇ ਥਰੂ ਪਾਣੀ ਮਿਲਦਾ। ਜਦੋਂ ਪਿਛਲੀ ਬਾਈ ਇਲੈਕਸ਼ਨ ਦੇ ਵਿੱਚ ਸ਼ਾਹਕੋਟ ਵੇਲੇ ਅਸੀਂ ਸਵਾਲ ਚੱਕਿਆ ਸੀ ਵੀ ਇੱਕ ਤਾਂ ਸਤਲੁਜ ਦਾ ਪਾਣੀ ਪਲੀਤ ਕੀਤਾ ਜਾ ਰਿਹਾ ਸੀ, ਦੂਸਰੀ ਇੱਕ ਮੰਗ ਇਹ ਚੱਕੀ ਸੀ ਵੀ ਅਸੀਂ ਜਿਹੜਾ ਵੀ ਪੰਜਾਬ ਦੇ ਵਿੱਚ ਲਿਖਿਆ ਜਾਵੇ ਕਿ ਜਿਹੜਾ ਹਰੇਕ ਸ਼ਹਿਰ ਹੈ ਉਹਨੂੰ ਜਿਹੜਾ ਪੀਣ ਦਾ ਪਾਣੀ ਹੈ ਉਹ ਦਰਿਆਈ ਪਾਣੀ ਦਿੱਤਾ ਜਾਵੇ। ਉਦੋਂ ਸਿੱਧੂ ਸਾਹਿਬ ਨੇ ਇਹ ਗੱਲ ਮਤਲਬ, ਕਿਉਂਕਿ ਕੀ ਹੁੰਦਾ ਜਦੋਂ ਮਸਲਾ ਖੜਾ ਹੁੰਦਾ ਨਾ ਉਹਦਾ 2 ਕੁ ਮਹੀਨੇ ਅਸਰ ਬਹੁਤ ਜਾਂਦਾ ਹੁੰਦਾ, ਉਦੋਂ ਬਿਆਨ ਵੀ ਆ ਜਾਂਦੇ ਆ। ਹਰੇਕ ਰਾਜਨੀਤਿਕ ਪਾਰਟੀ ਰਾਜਪਾਲ ਭਵਨ ਨੂੰ ਜਾਂ ਮੁੱਖ ਮੰਤਰੀ ਭਵਨ ਘੇਰਨ ਇੱਥੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਚੱਲ ਜਾਂਦੀ ਹੈ, 2 ਮਹੀਨੇ ਬਾਅਦ ਸਾਰੇ ਸੋ ਜਾਂਦੇ ਆ। ਉਦੋਂ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਹ ਯੋਜਨਾ ਬਣਾਵਾਂਗੇ, ਪਰ ਜਦੋਂ ਉਹਨਾਂ ਨੂੰ ਸੱਤਾ ਮਿਲ ਗਈ ਬਾਅਦ 'ਚ ਜਦ ਕਹਿ ਲਓ ਕਿ ਐਸਟੈਬਲਿਸ਼ ਹੋ ਗਏ, ਉਹ ਆਪਸ 'ਚ ਹੀ ਲੜਦੇ ਰਹਿ ਗਏ। ਕਿਸੇ ਨੇ ਇਹ ਇੱਕ ਬਿਆਨ ਤੱਕ ਨਹੀਂ ਦਿੱਤਾ ਵੀ ਉਸ ਸਕੀਮ ਬਾਰੇ ਕੀ ਹੋਇਆ। ਜਦ ਤੱਕ ਸਾਡਾ ਅਰਬਨਾਈਜੇਸ਼ਨ ਮਾਡਲ ਜਿਹੜਾ ਹੈ ਉਹ ਦਰਿਆਈ ਪਾਣੀਆਂ 'ਤੇ ਡਿਪੈਂਡ ਨਹੀਂ ਕਰੂਗਾ, ਵੀ ਸਾਡੀ ਪੀਣ ਦੇ ਪਾਣੀ ਦੀ ਪੂਰਤੀ ਜਿਹੜੀ ਹੈ ਦਰਿਆਵਾਂ ਤੋਂ ਨਹੀਂ ਹੋਊਗੀ, ਤਾਂ ਉਦੋਂ ਤੱਕ ਪੰਜਾਬ ਨੂੰ ਆਪਾਂ ਇਕਨੋਮਿਕ ਤੌਰ 'ਤੇ ਸਟੇਬਲ ਨਹੀਂ ਕਰ ਸਕਦੇ। ਕਾਰਨ ਕੀ ਹੈ ਕਿ ਤੁਸੀਂ ਇਹ ਦੇਖ ਲਓ ਵੀ ਇੱਕ ਤਾਂ ਜਿੰਨੇ ਸ਼ਹਿਰਾਂ ਦੇ ਵਿੱਚ ਪਾਣੀ ਦੀ ਸਪਲਾਈ ਹੋਊਗੀ ਉਹ ਬੋਰ ਤੋਂ ਹੋਊਗੀ, ਦੂਸਰਾ ਉਹਦੇ ਰੱਖ ਰਖਾਵ 'ਤੇ ਬਹੁਤ ਜ਼ਿਆਦਾ ਖਰਚਾ ਹੋਊਗਾ, ਤੀਸਰਾ ਇਹ ਹੈ ਵੀ ਦਿਨੋਂ ਦਿਨ ਜਿਹੜਾ ਪਾਣੀ ਆ ਉਹ ਥੱਲੇ ਜਾ ਰਿਹਾ। ਸੋ ਆਉਣ ਵਾਲੇ 100 ਸਾਲ ਦੇ ਵਿੱਚ ਪੰਜਾਬ ਕਿੱਥੇ ਖੜਾ ਹੋਊਗਾ ਇਹ ਦੇਖ ਲਓ। ਜਾਂ ਤਾਂ ਇਹ ਸੋਚ ਲਓ ਵੀ ਸਾਰਿਆਂ ਨੇ ਬਾਹਰ-ਬੂਰ ਚਲੇ ਜਾਣਾ, ਪਰ ਉੱਥੇ ਕਈ ਬੰਦੇ ਤਾਂ ਰਹੂਗੇ, ਮੈਨੂੰ ਲੱਗਦਾ ਮੇਰੇ ਵਰਗੇ ਤਾਂ ਰਹੂਗੇ, ਜਿਹੜੇ ਦਿਹਾੜੀਦਾਰ ਹੈ ਉਹਨਾਂ ਨੇ ਤਾਂ ਇੱਥੇ ਕੱਟਣਾ ਹੀ ਹੈ ਟਾਈਮ, ਅਤੇ ਉਹਨਾਂ ਦਾ ਕੀ ਹੋਊਗਾ ਉਹਦੇ ਲਈ ਅਸੀਂ ਸੋਚਣਾ, ਕਿਉਂਕਿ ਨਸਲਾਂ ਸਾਡੀਆਂ ਇੱਥੇ ਵਸਣੀਆਂ, ਜਿਨ੍ਹਾਂ ਨੇ ਵਸਣਾ ਉਹਨਾਂ ਦੀ ਪੰਜਾਬ 'ਚ ਹੀ ਦਾਅਵੇਦਾਰੀ ਹੋਊਗੀ। ਅਦਰਵਾਈਜ਼ ਜਿਨ੍ਹਾਂ ਨੇ ਜਾਣਾ ਹੈ ਉਹ ਤਾਂ ਆਪਾਂ ਗੱਲਬਾਤ ਕਰ ਸਕਦੇ ਹਾਂ। ਅਸਲ ਵਿੱਚ ਤਾਂ ਅਸੀਂ ਜਿਨ੍ਹਾਂ ਨੇ ਇੱਥੋਂ ਧਰਤੀ ਨੂੰ ਛੱਡ ਕੇ ਜਾਣਾ ਉਹ ਇੱਕ ਤਰ੍ਹਾਂ ਦਾ ਬੇਦਾਵਾ ਦੇਣ ਵਾਲੀ ਗੱਲ ਹੈ। ਇਹ ਭਾਵੇਂ ਮਜਬੂਰੀ ਹੋਵੇ ਜਾਂ ਇਹ ਕਹਿ ਲਈਏ ਕਿ
ਰੱਬ ਦੀ ਮਰਜ਼ੀ ਹੈ। ਪਰ ਫਿਰ ਵੀ ਜਿਹੜੇ ਪੰਜਾਬ ਦੇ ਵਿੱਚ ਉਸ ਹਾਲਾਤ 'ਚ ਵੀ ਟਿਕਣਗੇ, ਅਸਲ ਤਾਂ ਧਰਤੀ ਦੇ ਪੁੱਤ ਉਹੀ ਹੋਣਗੇ। ਸੋ ਜੇਕਰ ਅਸੀਂ ਚਾਹੁੰਦੇ ਹਾਂ ਵੀ 100 ਸਾਲ ਬਾਅਦ ਵੀ ਸਾਡੀ ਇਹ ਧਰਤੀ ਵੱਸਦੀ ਰਹੇ, ਤਾਂ ਸਾਨੂੰ ਇਹਨਾਂ ਵਸੀਲਿਆਂ 'ਤੇ ਆਪਣੀ ਗੱਲ ਕਰਨੀ ਚਾਹੀਦੀ ਹੈ। ਇੱਕ ਮੱਤੇ ਆੜੇ ਦੇ ਮਸਲੇ ਤੋਂ ਇੱਕ ਅਹਿਮ ਨੁਕਤਾ ਇਹ ਵੀ ਹੈ, ਜੇ ਫਲੱਡ ਪਲੇਨ ਤਬਾਹ ਹੋ ਜਾਂਦੇ ਹੈ, ਉਹਦੇ ਨਾਲ ਇੱਕ ਵੱਡਾ ਕ੍ਰਾਈਸਿਸ ਇਹ ਆਉਂਦਾ ਹੈ ਕਿ ਤੁਸੀਂ ਖਰੜ ਕਦੀ ਲੰਘੇ ਹੋਣੇ ਜਾਂ ਖਾਨਪੁਰ ਟੀ ਪੁਆਇੰਟ ਤੋਂ, ਉੱਥੇ ਇੱਕ ਜ਼ਮਾਨੇ 'ਚ ਨਾ ਨਦੀ ਵਹਿੰਦੀ ਹੁੰਦੀ ਸੀ, ਬਰਸਾਤੀ ਨਦੀ ਹੁੰਦੀ ਸੀ। ਹੁਣ ਉੱਥੇ ਕੀ ਹੈ ਕਿ ਰੀਅਲ ਅਸਟੇਟ ਦੇ ਆਉਣ ਨਾਲ ਕੀ ਆਸੇ-ਪਾਸੇ ਨਦੀ ਦੀਆਂ ਜ਼ਮੀਨਾਂ 'ਤੇ ਕਬਜ਼ੇ ਹੋ ਗਏ ਅਤੇ ਮਤਲਬ ਰੀਅਲ ਅਸਟੇਟ ਪ੍ਰੋਜੈਕਟ ਵੱਸ ਗਏ ਹੈ। ਹੁਣ ਇੱਕ ਵਾਰੀ ਜਦੋਂ ਨਦੀ ਦੇ ਫਲੱਡ ਪਲੇਨ 'ਤੇ ਇਹੋ ਜਿਹੇ ਕਬਜ਼ੇ ਹੋ ਜਾਂਦੇ ਆ ਨਾ, ਤਾਂ ਉਹਦੇ ਪਿੱਛੋਂ ਇਹ ਮੰਗ ਹੁੰਦੀ ਹੈ ਵੀ ਪਿੱਛੋਂ ਜੀ ਇੱਥੇ ਹੜ੍ਹ ਨਹੀਂ ਆਉਣਾ ਚਾਹੀਦਾ, ਜਿੱਦਾਂ ਮਰਜ਼ੀ ਹੋਵੇ ਇਹਦਾ ਵਹਾਅ ਨਾ ਕਰੀ ਵਧੇ। ਤਾਂ ਉਹਦੇ ਨਾਲ ਹੀ ਵੱਡਾ ਕ੍ਰਾਈਸਿਸ ਇੱਥੇ ਆ ਜਾਣਾ। ਇੱਕ ਤਾਂ SYL ਬਣਾਉਣ ਦੇ ਰਾਹ ਪੱਧਰਾ ਕਰ ਰਹੇ ਆ। ਕਾਰਨ ਕੀ ਹੈ ਕਿ ਜੇ ਅਤੇ ਦਰਿਆਵਾਂ ਦੇ ਆਸੇ-ਪਾਸੇ ਆਬਾਦੀ ਵਸਾ ਦਿੱਤੀ ਗਈ, ਤਾਂ ਲੋਕਾਂ ਵੱਲੋਂ ਇਹ ਮੰਗ ਉੱਠੂਗੀ ਵੀ ਇਹਦਾ ਫਲੱਡ ਕੰਟਰੋਲ ਕਰਨ ਦੀ ਕੋਈ ਉਹ ਉਲੀਕਿਆ ਜਾਵੇ। ਤਾਂ ਉਹਦੇ ਵਿੱਚੋਂ ਇਹੀ ਹੈ ਵੀ SYL ਦਾ ਰਸਤਾ ਨਿਕਲੂਗਾ। ਹੁਣ ਅਸੀਂ ਜੇ ਅੱਜ ਮੱਤੇ ਆੜੇ ਦਾ ਪ੍ਰੋਜੈਕਟ ਦਾ ਵਿਰੋਧ ਨਹੀਂ ਕਰਦੇ, ਤਾਂ ਇਹਦਾ ਮਤਲਬ ਅਸੀਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਸਪੋਰਟ ਕਰ ਰਹੇ ਹਾਂ। ਸੋ ਜੇ ਸਤਲੁਜ ਯਮੁਨਾ ਲਿੰਕ ਨਹਿਰ ਬਣਦੀ ਹੈ, ਤਾਂ ਸਮਝ ਲਓ ਜਿੰਨਾ ਕੁ ਮਾਲਵਾ ਬੈਠਾ ਹੈ, ਇਹ ਪਾਣੀ ਵੀ ਤੁਹਾਨੂੰ ਭੁੱਖ 'ਚ ਮੁੱਲ 'ਚ ਲੈਣਾ ਪੈਣਾ, ਕਿਉਂਕਿ ਤੁਹਾਡਾ ਜ਼ਮੀਨੀ ਪਾਣੀ ਤਾਂ ਰੀਚਾਰਜ ਹੋਇਆ ਹੀ ਨਹੀਂ ਹੈ, ਅਤੇ ਨਾ ਹੀ ਕੋਈ ਮੰਗ ਕਰਦਾ ਵੀ ਸਾਨੂੰ ਦਰਿਆਈ ਪਾਣੀ ਦੇਵੇ। ਅਤੇ ਜਿੰਨਿਆਂ ਕੁ ਨੂੰ ਮਿਲਦਾ ਹੈ ਉਹਦਾ ਪਾਣੀ ਜਿਹੜਾ ਹੈ ਆਉਣ ਵਾਲੇ ਟਾਈਮ 'ਚ ਇੱਕ ਤਾਂ ਇੰਡਸਟਰੀਅਲ ਜ਼ੋਨ ਨੇ ਤਬਾਹ ਕਰ ਦੇਣਾ, ਅਤੇ ਦੂਸਰਾ ਪਾਣੀ ਦਾ ਜਿਹੜਾ ਫਲੋ ਹੈ ਜੇ ਘਟੂਗਾ ਤਾਂ ਦਰਿਆ ਵੀ ਖਤਮ ਹੋਣੇ। ਹੁਣ ਸਾਰਾ ਮਾਲਵਾ ਅਤੇ ਜਿੰਨਾ ਕੁ ਰਾਜਸਥਾਨ ਤੱਕ ਨੂੰ ਜੋ ਪਾਣੀ ਮਿਲਦਾ ਹੈ, ਜੇਕਰ ਮੱਤੇ ਆੜੇ ਪ੍ਰੋਜੈਕਟ 'ਤੇ ਮਤਲਬ ਇੰਡਸਟਰੀਅਲ ਜ਼ੋਨ ਬਣਦਾ ਹੈ, ਅਤੇ ਕੱਲ੍ਹ ਨੂੰ ਅੱਜ ਨਹੀਂ ਤਕਰੀਬਨ 10-15 ਸਾਲ ਦੇ ਵਿੱਚ ਉਹਨਾਂ ਨੂੰ ਕ੍ਰਾਈਸਿਸ ਆਊਗਾ। ਸੋ ਇਹ ਸਾਨੂੰ ਮਤਲਬ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇੱਕ ਚੀਜ਼ ਇਹ ਵੀ ਹੈ ਵੀ ਦੁਨੀਆ ਨੂੰ ਇਹ ਡੈਮ ਬਣਨ ਨੂੰ ਨਾ ਇੱਕ ਆਖਰੀ ਸੱਚ ਮੰਨਦੇ ਆ ਵੀ ਡੈਮ ਸਦੀਵੀ ਹੁੰਦੇ ਆ, ਜਦਕਿ ਅਮਰੀਕਾ ਦੇ ਵਿੱਚ ਜਿੰਨੇ ਪੁਰਾਣੇ ਡੈਮ ਸੀਗੇ ਉਹਨਾਂ ਨੂੰ ਤੋੜਿਆ ਜਾ ਰਿਹਾ, ਅਤੇ ਤੋੜ ਕੇ ਉਹਦਾ ਕੀ ਹੈ ਵੀ ਪੁਰਾਣਾ ਜਿਹੜਾ ਕੁਦਰਤੀ ਮਾਹੌਲ ਹੈ ਨਾ ਉਹ ਸਿਰਜਿਆ ਜਾਂਦਾ। ਕਿਉਂਕਿ ਕੋਈ ਵੀ ਚੀਜ਼ ਮਨੁੱਖੀ ਕੁਛ ਵੀ ਉਹ ਬਣਦਾ ਹੈ, ਉਹਦੀ ਇੱਕ ਉਮਰ ਹੁੰਦੀ ਹੈ। ਡੈਮ ਦੀ ਉਮਰ ਭਾਖੜੇ ਦੀ ਪਹਿਲਾਂ ਤਾਂ ਦੱਸਦੇ ਸੀ ਵੀ 50 ਕੁ ਸਾਲ ਦੀ ਰੱਖੀ ਗਈ ਸੀ, ਹੁਣ ਤਕਰੀਬਨ 100 ਕੁ ਸਾਲ ਉਹ ਚਲਾਉਣਗੇ ਉਹਨੂੰ, ਅਤੇ ਤਕਰੀਬਨ ਮਤਲਬ ਉਹਨੂੰ ਅੱਧੀ ਉਮਰ ਦਾ ਆਪਣੀ ਭੋਗ ਚੱਕਾ ਹੈ ਵੀ ਆਉਣ ਵਾਲੇ 30-35 ਸਾਲ ਦੇ ਵਿੱਚ ਉਹਨੇ ਆਪਣੀ ਉਮਰ ਤੋਂ ਜਵਾਬ ਦੇ ਜਾਣਾ। ਕਿਉਂਕਿ ਤੁਸੀਂ ਇਹ ਵੀ ਯਾਦ ਹੋਣਾ ਵੀ ਜਿਹੜੀ ਡੈਮ ਦੀ ਮਸ਼ੀਨਰੀ ਆ, ਉਹ ਜ਼ਿਆਦਾਤਰ ਮਸ਼ੀਨਰੀ ਉਹਦੀ ਬੇਕਾਰ ਹੋ ਗਈ ਹੈ, ਸਿਲਟ ਕਰਕੇ ਉਹ ਚੱਲ ਨਹੀਂ ਰਹੀ। ਕਿਉਂਕਿ ਡੈਮ ਸਿਰਫ ਪਾਣੀ ਨਹੀਂ ਲੈ ਕੇ ਆਉਂਦਾ, ਮਿੱਟੀ ਵੀ ਲੈ ਕੇ ਆਉਂਦਾ। ਹੁਣ ਡੈਮ ਦੀ ਮਿੱਟੀ ਤਾਂ ਉੱਥੇ ਡੈਮ 'ਤੇ ਹੀ ਫਸ ਜਾਂਦੀ ਹੈ, ਅਤੇ ਉਹਦੇ ਕਰਕੇ ਉਹ ਦਿਨੋਂ ਦਿਨ ਜਿਹੜੀ ਹੁੰਦੀ ਹੈ ਮਸ਼ੀਨਰੀ ਵੀ ਕੰਡਮ ਹੁੰਦੀ ਜਾਂਦੀ ਹੈ, ਅਤੇ ਡੈਮ ਨੇ ਆਪਣੀ ਉਮਰ ਭੋਗਣੀ ਹੈ। ਪਰ ਉਸ ਤੋਂ ਬਾਅਦ ਦੇਖ ਲਓ ਵੀ ਜਦੋਂ ਡੈਮ ਆਪਣੀ ਉਮਰ ਭੋਗ ਗਿਆ, ਅਤੇ ਉਹਨੇ ਆਪਣੀ ਕੁਦਰਤੀ ਸਟੇਜ 'ਚ ਤਾਂ ਆਉਣਾ ਹੈ। ਤਾਂ ਉਸ ਹਾਲ ਦੇ ਵਿੱਚ ਪੰਜਾਬ ਦੇ ਵਿੱਚ ਫਲੱਡ ਪਲੇਨ ਜਿਹੜਾ ਹੈ ਰਹਿਣਾ ਜ਼ਰੂਰੀ ਹੋ ਜਾਂਦਾ ਹੈ। ਵੀ ਜੇ ਸਾਡੇ ਕੋਲ ਫਲੱਡ ਪਲੇਨ ਹੀ ਨਹੀਂ ਹੋਊਗਾ, ਮਤਲਬ ਕਿ ਇਹ ਹੈ ਵੀ ਪਾਣੀ ਦਾ ਜਿਹੜਾ ਪੱਧਰ ਵਧੂਗਾ, ਉਹਨੂੰ ਝੱਲਣ ਜੋਗੀ ਸਾਡੇ 'ਚ ਤਾਕਤ ਹੀ ਨਹੀਂ ਹੋਊਗੀ, ਸਾਡੇ ਸ਼ਹਿਰਾਂ ਨੇ ਜਵਾਬ ਦੇ ਜਾਣਾ। ਸੋ ਉਸ ਸਥਿਤੀ ਦੇ ਵਿੱਚ ਜਿਹੜਾ ਹੈ ਸਾਡੇ ਲੋਕਾਂ ਨੇ ਕਹਿਣਾ ਵੀ ਇਹਨੂੰ ਪਾਣੀ ਨੂੰ ਸਾਨੂੰ ਚਾਹੀਦਾ ਹੀ ਨਹੀਂ ਹੈ ਜੀ, ਮੋੜ ਦਿਓ। ਸੋ ਇਹ ਮਤਲਬ ਸਾਰਾ ਕੁਛ ਜਿਹੜਾ ਹੈ ਅਗਲੇ 30 ਕੁ ਸਾਲ ਦੇ ਵਿੱਚ ਸਾਡੇ ਲੋਕਾਂ ਦੇ ਸਿਰ ਹੀ ਪਾਇਆ ਜਾ ਰਿਹਾ ਵੀ ਉਹਨਾਂ ਨੇ ਕਹਿਣਾ ਠੀਕ ਹੈ ਜੀ, ਅਸੀਂ ਤੁਹਾਡੀ ਸਹੂਲਤ ਲਈ ਇਹ ਕਰ ਦਾਂਗੇ। ਪਹਿਲਾਂ ਤਾਂ ਅਸੀਂ 2 ਨਸਲਾਂ ਲੜਦੇ ਹੋਏ ਗਵਾ ਲਈਆਂ, ਜਿਹੜੇ ਕਹਿ ਰਹੇ ਸੀ ਵੀ SYL ਜਾਂ ਪੰਜਾਬ ਦੇ ਰਿਸੋਰਸਿਸ ਜਾਂ ਪੰਜਾਬ ਦੇ ਕੁਦਰਤੀ ਸਰੋਤ ਇੱਦਾਂ ਤਬਾਹ ਨਹੀਂ ਹੋਣ ਦੇਵਾਂਗੇ। ਜਿਹੜੀ ਸਾਡੀ ਅਗਲੀ ਨਸਲ ਹੈ, ਉਹਨੇ ਫਿਰ ਇਸ ਤਰ੍ਹਾਂ ਦਾ ਕਹਿ ਦਿੰਦਾ ਵੀ ਜਿਸ ਤਰ੍ਹਾਂ ਦਾ ਪ੍ਰਚਾਰ ਚੱਲਦਾ ਵੀ ਨਹੀਂ ਜੀ ਅਸੀਂ ਤਾਂ ਇੱਥੇ ਰਹਿਣਾ ਹੈ, ਸਾਨੂੰ ਵਿਕਾਸ ਵੀ ਚਾਹੀਦਾ ਅਤੇ ਸਾਨੂੰ ਹੜ੍ਹ ਵੀ ਨਹੀਂ ਚਾਹੀਦੇ, ਅਤੇ ਤੁਸੀਂ ਫਾਲਤੂ ਪਾਣੀ ਦੂਸਰੇ ਪਾਸੇ ਮੋੜ ਦਿਓ। ਸੋ ਇਹੋ ਜਿਹੇ ਜਿਹੜੇ ਹੈ ਨਾ ਸਥਿਤੀਆਂ ਜਿਹੜੀਆਂ ਅਗਲੇ 25-30 ਸਾਲ ਦੇ ਵਿੱਚ ਆਉਣ ਵਾਲੀਆਂ, ਉਹਨਾਂ ਲਈ ਅਸੀਂ ਜੇਕਰ ਅੱਜ ਸੋਚਾਂਗੇ ਜਾਂ ਅੱਜ ਕੁਛ ਕਰਾਂਗੇ ਤਾਂ ਹੀ ਕੁਛ ਹੋ ਸਕਦਾ ਹੈ। ਨਹੀਂ ਤਾਂ ਕੀ ਹੈ ਵੀ ਅਖੀਰਲੇ ਟਾਈਮ 'ਤੇ ਤਾਂ ਇਹੀ ਹੁੰਦਾ ਵੀ ਯਾਰ ਹੁਣ ਦਾ ਸੋਚ ਲਈਏ, ਕੱਲ੍ਹ ਦਾ ਕੱਲ੍ਹ ਨੂੰ ਦੇਖਾਂਗੇ। ਸੋ ਇਸ ਕਰਕੇ ਇਹ ਮਸਲਾ ਜ਼ਰੂਰੀ ਬਣ ਜਾਂਦਾ ਹੈ, ਅਤੇ ਸਾਡੇ ਸਾਰਿਆਂ ਦੀ
ਕਿਸੇ ਜਥੇਬੰਦੀ ਤੋਂ ਬਿਨਾਂ, ਕਿਸੇ ਧਿਰਬਾਜੀ ਤੋਂ ਬਿਨਾਂ ਇਹ ਜ਼ਰੂਰਤ ਬਣ ਜਾਂਦੀ ਹੈ ਵੀ ਪੰਜਾਬ ਦੇ ਵਸੀਲਿਆਂ ਤੇ ਗੱਲ ਕੀਤੀ ਜਾਵੇ, ਉਹਨਾਂ ਨੂੰ ਬਚਾਇਆ ਜਾਵੇ ਤੇ ਆਪਣੀ ਸਭਿਅਤਾ ਦੇ ਲਈ ਖੜਿਆ ਜਾਵੇ। ਵੀ ਜਿੱਥੇ ਵੀ ਸਾਨੂੰ ਇਹ ਮੌਕਾ ਮਿਲੇ ਲਾਮਬੰਦੀ ਦਾ, ਲਾਮਬੰਦ ਹੋਵੋ, ਮੱਤੇ ਵਾਲੇ ਪ੍ਰੋਜੈਕਟ ਦਾ ਵਿਰੋਧ ਕਰੋ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਕੁਛ ਨਾ ਕੁਛ ਕੰਮ ਤਾਂ ਚੰਗਾ ਕਰ ਦੇਈਏ। ਕਿਉਂਕਿ ਹੋ ਸਕਦਾ ਵੀ ਸਾਡੀ ਅੱਜ ਦੀ ਆਵਾਜ਼ ਚੱਕਣ ਨਾਲ 30 ਸਾਲ ਬਾਅਦ ਸਾਡੇ ਜਵਾਕਾਂ ਨੂੰ ਸਾਨੂੰ ਗਾਲਾਂ ਨਾ ਕੱਢਣੀਆਂ ਪੈਣ ਵੀ ਭਾਈ ਸਾਡੇ ਬੁੜੇ ਉਦੋਂ ਸੁੱਤੇ ਪਏ ਸੀਗੇ ਜਾਂ ਉਦੋਂ ਬੇਵਕੂਫ ਸੀਗੇ। ਕਿਉਂਕਿ ਅਸੀਂ ਵੀ ਇਹ ਅੱਜ ਕਹਿੰਦੇ ਹਾਂ ਨਾ ਵੀ ਆਮ ਪ੍ਰਚਾਰ ਹੋ ਜਾਂਦਾ ਜੀ 47 'ਚ ਜੀ ਉਹ ਸਿੱਖ ਸਹੀ ਨਹੀਂ ਸੀਗੇ ਜਾਂ ਮਤਲਬ ਵੀ ਕੁਛ, ਹਾਲਾਂਕਿ ਉਹਨਾਂ ਕੋਲ ਤਾਂ ਕੋਈ ਐਡਾ ਓਪਸ਼ਨ ਹੀ ਨਹੀਂ ਸੀ ਵੀ ਕੁਛ ਕਰ ਸਕਣ। ਪਰ ਅੱਜ ਜਦੋਂ ਸਾਡੇ ਕੋਲ ਕੁਛ ਓਪਸ਼ਨ ਹੈਗੀ ਹੈ, ਕੁਛ ਆਵਾਜ਼ ਚੱਕਣ ਦਾ, ਛੋਟੀ ਤੋਂ ਛੋਟੀ ਗੱਲ ਕਰਨ ਦਾ ਵੀ ਸਾਡੇ ਕੋਲ ਹੱਕ ਹੈ, ਆਪਾਂ ਕੋਲ ਜਿੰਨੀ ਕੁ ਸਪੇਸ ਹੈਗੀ ਆ ਉਹਦੇ ਵਿੱਚ ਸਾਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ ਤੇ ਉਸ ਗੱਲ ਤੇ ਖੜਨਾ ਚਾਹੀਦਾ ਹੈ ਤੇ ਰਾਜਨੀਤਿਕ ਪਾਰਟੀਆਂ ਤੇ ਦਬਾਅ ਪਾਉਣਾ ਚਾਹੀਦਾ ਹੈ। ਕਿਉਂਕਿ ਇਹਨਾਂ ਨੇ ਛੂਤ ਦੇ ਦਾਇਰੇ 'ਚੋਂ ਬਾਹਰ ਹੋ ਕੇ ਹਰੇਕ ਨੂੰ ਸਾਧਨਾ ਪੈਣਾ। ਜੇ ਪੰਜਾਬ 'ਚ ਰਾਜਨੀਤੀ ਕਰਨੀ ਹੈ, ਚਾਹੇ ਕੋਈ ਵੀ ਧਿਰ ਹੈ, ਉਹਨੂੰ ਪੰਜਾਬ ਦੇ ਅਸਲ ਮਸਲਿਆਂ ਤੇ, ਪੰਜਾਬ ਦੇ ਰਿਸੋਰਸਿਸ ਬਾਰੇ ਸੋਚਣਾ ਪਊਗਾ। ਜੇਕਰ ਕੋਈ ਇਹ ਨਹੀਂ ਸੋਚਦਾ ਤੇ ਉਹਨੂੰ ਪੰਜਾਬ 'ਚ ਰਾਜਨੀਤੀ ਕਰਨ ਦਾ ਵੀ ਹੱਕ ਨਹੀਂ। ਸੋ ਮੈਂ ਇੰਨਾ ਹੀ ਗੱਲਬਾਤ ਕਰਨਾ ਚਾਹਾਂਗਾ। ਧੰਨਵਾਦ।